याद करते होंगे हन तुहाडे बोले सिखां नूं क्यों भा अपने बड़े दादे हरी साडे वडेरे जिन्ना च जिउंदे रहने ओ गल्लां सिखां दी करदे रहन ਤੁਹਾਡੇ ਜੋ ਦਾਦੇ ਹਰੀ ਮੁਸਲਮਾਨ ਹੋ ਗਏ ਬਾਅਦ ਫਿਰ ਤੁਹਾਡਾ ਉਹਨਾਂ ਨਾਲ ਕਿਉਂਕਿ ਜ਼ਾਤ ਇੱਕ ਸੀ ਨਾ ਜੀ ਭਾਵੇਂ ਉਹ ਸਿੱਖ ਸਨ ਦੂਸਰੇ ਉਹਨਾਂ ਨਾਲ ਵਰਤਨ ਤੁਹਾਡਾ ਕਿਵੇਂ ਦਾ ਸੀ ਬਿਲਕੁਲ ਸਾਡੇ ਵਡੇਰੇ ਦੱਸਦੇ ਇਕੱਠੇ ਖਾਂਦੇ ਪੀਂਦੇ ਹਨ ਇਕੱਠੇ ਤੇ ਵਿਆਹ ਸ਼ਾਦੀਆਂ ਤੇ ਸਿਰਫ ਰਿਸ਼ਤੇਦਾਰੀ ਨਹੀਂ ਸਨ ਕਰਦੇ ਬਾਕੀ ਸਾਰਾ ਉਂਝੀ ਸੀ ਜਿਵੇਂ ਭਰਾ ਵਿਆਹਾਂ ਤੇ ਆਣਾ ਜਾਣਾ ਮਰਗਾਂ ਤੇ ਰਲ ਕੇ ਖਾਂਦੇ ਪੀਂਦੇ ਹਨ ਕੋਈ ਉੱਥੇ ਨਾ ਨੁਕਰ ਕੋਈ ਨਹੀਂ ਸਿਰਫ ਰਿਸ਼ਤੇਦਾਰੀ ਬੰਦ ਹੋ ਗਈ ਅੱਛਾ ਭਾਜੀ ਅੱਛਾ ਉਹਦਾ ਘਰ ਸੀ ਖਜ਼ਾਨ ਸਿੰਘ ਦਾ ਢਡਾਲ ਵਾਲੀ ਖੂਹ ਹੈ ਉਹ ਜਿਹੜਾ ਢਡਾਲ ਵਾਲਾ ਖੂਹ ਅੱਛਾ ਸਹੀ ਹੋ ਗਿਆ ਅੱਛਾ ਭਾਈ ਬਲਾਦ ਮੇਰੇ ਸਾਹਿਬ ਥੋੜਾ ਤੁਸੀਂ ਉਹ ਦੱਸੋ ਕਿ ਜਿਹੜੀ ਸਿੱਖਾਂ ਦੀ 2 ਬੱਚੀਆਂ ਰਹੀਆਂ ਸੀ ਇੱਥੇ ਹਜੇ ਵੀ ਕਲਚਰ ਸਾਡੇ ਪਿੰਡਾਂ ਵਿੱਚ ਆ ਵੇਖਣ ਨੂੰ ਮਿਲ ਜਾਂਦਾ ਬਾਬਾ ਇਹ ਖੁੰਗਿਆਂ ਦੇ ਬਾਰੇ ਥੋੜਾ ਕੁਝ ਦੱਸਿਆ ਜੇ ਇਹ ਉਹਦਾ ਨਾ ਪੋਤਰਾ ਏ ਆਸਟ੍ਰੇਲੀਆ ਹੁੰਦਾ ਤੁਹਾਡੀ ਗੱਲ ਵੀ ਕਰਾਣੇ ਆ ਉਹਦਾ ਨਾਂ ਹਰਜਿੰਦਰਪਾਲ ਵਿਰਕ ਨੇ ਖੁੰਗੇ ਉਹਨਾਂ ਦੀ ਕੋਈ ਅੱਲ ਸੀ ਜਿਹਨਾਂ ਤੁਸੀਂ ਦੱਸਣੇ ਵੀ ਘਰ ਵਹਾਣ ਦੇ ਸਾਨੂੰ ਆ ਖੁੰਗਿਆਂ ਦੇ ਉਹਨਾਂ ਦਾ ਰਹਿਣ ਸਹਿਣ ਕਿਵੇਂ ਦੇ ਲੜਾਕੂ ਸਨ ਸਹੀ ਰਹਿੰਦੇ ਹਨ ਕਿਵੇਂ ਦੇ ਹਨ ਖੁੰਗਿਆਂ ਦੇ ਆ ਘਰ ਸੀ ਅੱਛਾ ਖੁੰਗਿਆਂ ਦੇ ਆ ਸਾਰੇ ਇੱਥੋਂ ਲੱਗ ਕੇ ਸਾਦਾ ਸਿੰਘ ਵੀ ਸੀ ਕੁੰਨਣ ਸਿੰਘ ਵੀ ਸਨ अस्सलाम वालेकुम मैं तुहाडा वीर मुहम्मद तनवीर नाज़रीन अज 1947 ਦੇ ਵੰਡ ਦਾ ਇੱਕ ਨਵਾਂ ਬਲੌਗ ਲੈ ਕੇ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਅਸੀਂ ਪਿੰਡ ਪਹੁੰਚੇ ਰਣਧੀਰ ਜ਼ਿਲ੍ਹਾ ਗੁਜਰਾਂਵਾਲਾ ਇੱਥੇ ਸਾਨੂੰ ਜਿਹੜਾ ਭੇਜਿਆ ਜੀ ਆਸਟ੍ਰੇਲੀਆ ਤੋਂ ਹਰਜਿੰਦਰਪਾਲ ਵਿਰਕ ਹੋਰਾਂ ਨੇ ਉਹਨਾਂ ਦੇ ਵਟਕੇ ਇੱਥੋਂ 47 ਟਾਈਮ ਗਏ ਸਨ ਉਹਨਾਂ ਦੇ ਵੱਡਿਆਂ ਦਾ ਨਾਂ ਸੀ ਸਰਦਾਰ ਕੁੰਨਣ ਸਿੰਘ ਤੇ ਦੂਸਰਾ ਜਿਹੜਾ ਉਹਦਾ ਭਰਾ ਉਹਦਾ ਨਾਂ ਸਾਦਾ ਸਿੰਘ ਖੁੰਗੇ ਵੀ ਉਹਨਾਂ ਨੂੰ ਕਹਿੰਦੇ ਸੀ ਤੇ ਇਸ ਪਿੰਡ ਦੇ ਵਿੱਚ ਇੱਕ ਵਸਨੀਕ ਈਸਾਈ ਹਜੇ ਹੈ ਵਸਨੀਕ ਨੇ ਜਿਹੜੇ ਉਹਨਾਂ ਨੂੰ ਵੀ ਮਿਲਾਂਗੇ ਉਹਦੇ ਨਾਲ ਗੱਲਬਾਤ ਵੀ ਥੋੜਾ ਕਰਾਂਗੇ ਕਿਵੇਂ ਰਹਿਣ ਸਹਿਣ ਸੀ ਸਾਰਾ ਕੁਝ ਵਿਖਾਵਾਂਗੇ ਤੇ ਇੱਥੇ ਗੁਰਦੁਆਰਾ ਵੀ ਹੁੰਦਾ ਸੀ ਇੱਥੇ ਸਮਾਧੀਆਂ ਵੀ ਸਨ ਇੱਥੇ ਛੱਪੜ ਵਗੈਰਾ ਕਈ ਚੀਜ਼ਾਂ ਹਜੇ ਹੈ ਨੇ ਤੁਹਾਨੂੰ ਸਾਰਾ ਪਿੰਡ ਵੀ ਵਿਖਾਉਂਦੇ ਆ ਤੇ ਵਲੌਗ ਬੜਾ ਮਜ਼ੇਦਾਰ ਹੋਏਗਾ ਉਹਨਾਂ ਦੇ ਕਹਿਣ ਤੇ ਅਸੀਂ ਆਏ ਆਸਟ੍ਰੇਲੀਆ ਹੁੰਦੇ ਨੇ ਤੇ ਉਹਨਾਂ ਕਿਹਾ ਸੀ ਸਾਡੇ ਵੱਡਿਆਂ ਦਾ ਪਿੰਡ ਵੇਖਣ ਨੂੰ ਸਾਡਾ ਦਿਲ ਕਰਦਾ ਤੇ ਵੀ ਅਸੀਂ ਕਿਵੇਂ ਰਹਿੰਦੇ ਹਨ ਉਹ ਗੱਲਾਂ ਸੁਣਨ ਨੂੰ ਦਿਲ ਕਰਦਾ ਤੇ ਅਸੀਂ ਪਹੁੰਚ ਗਏ ਜੀ ਹਰਜਿੰਦਰਪਾਲ ਸਿੰਘ ਤੁਹਾਡੇ ਪਿੰਡ ਤੇ ਇੱਥੇ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਵੰਡ 47 ਟਾਈਮ ਇੱਥੋਂ ਸਿੱਖ ਜਾ ਰਹੇ ਸੀ ਪਤਾ ਨਹੀਂ ਕੋਈ ਹਮਲਾ ਹੋਇਆ ਕੀ ਮਸਲਾ ਬਣਿਆ ਇੱਥੇ ਸਿੱਖਾਂ ਦੀਆਂ 2 ਬੱਚੀਆਂ ਜਿਹੜੀਆਂ ਜਵਾਨ ਇੱਥੇ ਰਹਿ ਗਈਆਂ ਸਨ ਉਹ ਵੀ ਇਹੀ ਗੱਲ ਕਰਾਂਗੇ ਉਹ ਕਿਵੇਂ ਰਹੀਆਂ ਕੀ ਬਣਿਆ ਸੀ ਤੇ ਚੱਲਨੇ ਆ ਉਹ ਵੀ ਸਾਰੀ ਗੱਲ ਜਿਹੜੀ ਵਿੱਚ ਰੱਖਾਂਗੇ ਪਿੰਡ ਦੇ ਬੰਦਿਆਂ ਨਾਲ ਗੱਲ ਵੀ ਕਰਨੇ ਤਾਂ ਸਾਰਾ ਤੁਹਾਨੂੰ ਪਿੰਡ ਵਿਖਾਣੇ ਆ ਜੀ ਪਿੰਡ ਰਣਧੀਰ ਜ਼ਿਲ੍ਹਾ ਗੁਜਰਾਂਵਾਲਾ ਨਾਜ਼ਰੀਨ 1947 ਦੀ ਵੰਡ ਤੋਂ ਪਹਿਲਾਂ ਇਸ ਪਿੰਡ ਵਿੱਚ ਬਹੁਤ ਜ਼ਿਆਦਾ ਸਿੱਖ ਸਨ ਵਿਰਕ ਸਿੱਖ ਸਨ ਤੇ 1-2 ਘਰ ਜਿਹੜੇ ਨੇ ਉਹ ਹੰਜਰਾਵਾਂ ਦੇ ਸਨ ਤੇ ਪਿੰਡ ਦਾ ਨੰਬਰਦਾਰ ਵੀ ਸਿੱਖ ਹੁੰਦਾ ਸੀ ਤੇ ਇਸ ਪਿੰਡ ਦੇ ਵਿੱਚ ਹਰਜਿੰਦਰਪਾਲ ਵਿਰਕ ਤੇ ਵਰਿੰਦਰ ਸਿੰਘ ਵਿਰਕ ਹੋਰੀ ਜਿਹੜੇ ਆਸਟ੍ਰੇਲੀਆ ਹੁੰਦੇ ਨੇ ਉਹਨਾਂ ਦੇ ਵਟਕੇ ਅਬਾਓ ਅਜਦਾਦ ਇੱਥੇ ਰਹਿੰਦੇ ਸਨ ਸਾਦਾ ਸਿੰਘ ਤੇ ਕੁੰਨਣ ਸਿੰਘ ਜਿਹੜੇ ਵਿਰਕ ਸਨ ਉਹਨਾਂ ਨੂੰ ਖੁੰਗੇ ਕਿਹਾ ਜਾਂਦਾ ਸੀ ਅੱਜ ਉਹਨਾਂ ਦੀ ਫਰਮਾਇਸ਼ ਤੇ ਅਸੀਂ ਉਹਨਾਂ ਦਾ ਪਿੰਡ ਵਿਖਾਣ ਆਏ ਹਾਂ ਤੇ ਚਲੋ ਪੂਰਾ ਪਿੰਡ ਤੁਹਾਨੂੰ ਵਿਖਾਵਾਂਗੇ ਜਿੰਨੇ ਵੀ ਇੱਥੇ ਸਿੱਖ ਰਹਿੰਦੇ ਸਨ ਗਲੀ ਫਿਰ ਕੇ ਉਹਨਾਂ ਦੇ ਘਰ ਤੁਹਾਨੂੰ ਅੱਜ ਵਿਖਾਏ ਜਾਣਗੇ ਪਿੰਡ ਦਾ ਇੱਕ ਵਸਨੀਕ ਈਸਾਈ ਤੇ ਇੱਕ ਮੁਸਲਮਾਨ ਵੀਰ ਜਿਹੜਾ ਸਾਡੇ ਨਾਲ ਸਾਨੂੰ ਸਾਰਾ ਪਿੰਡ ਵਿਖਾਣਗੇ ਵੀਡੀਓ ਅੱਛੀ ਲੱਗੇ ਤਾਂ ਲਾਈਕ ਸ਼ੇਅਰ ਲਾਜ਼ਮਨ ਕਰਨਾ ਤੇ ਚਲੋ ਵੀਡੀਓ ਦਾ ਆਗਾਜ਼ ਕਰਨੇ ਹਾਂਜੀ ਭਾਈ ਹਰਜਿੰਦਰਪਾਲ ਵਿਰਕ ਸਾਹਿਬ ਅਸੀਂ ਤੁਹਾਡੇ ਪਿੰਡ ਦੇ ਵਿੱਚ ਵੜ ਗਏ ਹਾਂ ਤੇ ਇਹ ਦੇਖੋ ਜਿਹੜੇ ਮੇਰੇ ਨਾਲ ਆ ਜਿਹੜੇ ਭਾਈ ਬਲਾਤ ਇਹ ਵੀ ਵਿਰਕ ਨੇ ਤੇ ਇਹ ਬਾਬਾ ਜੀ ਮਸੀਹ ਜਿਨ੍ਹਾਂ ਦੀ ਤੁਸੀਂ ਵੀਡੀਓ ਵੇਖੀ ਸੀ ਤੇ ਤੁਹਾਨੂੰ ਜਿਹੜੇ ਤੁਹਾਡੇ ਘਰ ਵਹਾਣ ਲੱਗੇ ਪੁਰਾਣੀ ਚੀਜ਼ਾਂ ਜਿੱਥੇ ਹੈ ਸੀ ਉਹ ਇਹਨਾਂ ਵੇਖਿਆ ਤੇ ਨਾਲ ਇਹਨਾਂ ਥੋੜੀ ਗੱਲ ਕਰਨਾ ਤੇ ਤੁਹਾਡੇ ਪਿੰਡ ਦੇ ਜਿਹੜੇ ਸਰਦਾਰ ਸਨ ਇੱਥੇ ਉਹਨਾਂ 2 ਬੱਚੀਆਂ ਵੀ ਇੱਥੇ ਰਹਿ ਗਈਆਂ ਸਨ ਵੰਡ ਵਾਲੇ ਉਹ ਕੀ ਬਣਿਆ ਉਹ ਜਿਨ੍ਹਾਂ ਕੋਲ ਰਹੀਆਂ ਸਨ ਇਹਨਾਂ ਦੇ ਵੱਡੇ ਸਨ ਆ ਜਿਹੜਾ ਮੇਰੇ ਨਾਲ ਭਾਈ ਬਲਾਤ ਵਿਰਕ ਇਹਨਾਂ ਦੇ ਵੱਡੇ ਸਨ ਥੋੜੀ ਜਿਹੀ ਸਾਰੀ ਗੱਲਬਾਤ ਕਰਦੇ ਨਾਲ ਤੁਹਾਨੂੰ ਸਾਰਾ ਜਿਹੜਾ ਪਿੰਡ ਵਹਾਉਂਦੇ ਜਾਂਦੇ ਅੱਛਾ ਬਾਬਾ ਜੀ ਤੁਹਾਡਾ ਨਾਂ ਕੀ ਹੈ ਤਾਲਬ ਹਾਂਜੀ ਤੇ ਮਸੀਹ ਹੋ ਨਾ ਤੁਸੀਂ ਜੀ ਹਾਂਜੀ ਤੇ ਤੁਹਾਡੇ ਅੱਬਾ ਜੀ ਦਾ ਕੀ ਨਾਂ ਲਾਲ ਅੱਛਾ ਬਾਬਾ ਦਾਦਾ ਨਾਮ ਬੁਲਾਉਂਦਾ ਹਾਂ ਤੇ ਇੱਥੇ ਕੋਈ ਸਿੱਖਾਂ ਦੇ ਨਾਂ ਕਿਤੇ ਚੇਤੇ ਤੁਹਾਨੂੰ ਘਰ ਖੁੰਗਿਆਂ ਦੇ ਵੀ ਤੁਸੀਂ ਗੱਲ ਉਦੋਂ ਕੀਤੀ ਸੀ ਸਰ ਦੱਸੋ ਕਿੱਥੇ ਘਰ ਸਨ ਕਿਵੇਂ ਰਹਿੰਦੇ ਹੁੰਦੇ ਉਹ ਬਟੇਰਿਆਂ ਦੇ ਨਾਂ ਚੇਤਾ ਨੇ ਦੱਸੋ ਨਾਂ ਬੋਲਦੇ ਜਾਓ ਨਾਲ ਇਹ ਪਹਿਲੇ ਟਾਈਮ ਤੇ ਬਾਬਾ ਮਗਰ ਸਿੰਘ ਸੀ ਅੱਛਾ ਇਹ ਜਿਹਦਾ ਨਾਮ ਲੈਂਦਾ ਸੋਹਣੀ ਜੰਡਾਲੀ ਹੈ ਹਾਂ ਇਹ ਸ਼ਾਮੂ ਖੁੰਗਾ ਅੱਜ ਜਿਹੜਾ ਕੋਠੇ ਵੇਖਣ ਆਇਆ ਬਾਬਾ ਹਾਕਮ ਸਿੰਘ ਸੀ ਬਾਬਾ ਖਜਾਨ ਸਿੰਘ ਵਰਿਆਮ ਸਿੰਘ ਦੋ ਭਰਾ ਸਨ ਅੱਛਾ ਸਾਦਾ ਸਿੰਘ ਕਾਲਾ ਸਿੰਘ ਕਿਹੜੇ ਘਰ ਸਨ ਉਹਨਾਂ ਦੇ ਕਿੱਥੋਂ ਕਰਕੇ ਸਨ ਕਿੰਨੇ ਖੁੰਗਿਆਂ ਦੇ ਆ ਘਰ ਸੀ ਅੱਛਾ ਖੁੰਗਿਆਂ ਦੇ ਆ ਸਾਰੇ ਇੱਥੋਂ ਲੱਗ ਸਾਦਾ ਸਿੰਘ ਵੀ ਸੀ ਕੁੰਨਣ ਸਿੰਘ ਵੀ ਸਨ ਇਹ ਸਾਰੇ ਖੁੰਗੇ ਸਨ ਨਹੀਂ ਉਹ ਚੋ ਪਰਾਂ ਬਾਬੇ ਮਲਤਾਨ ਸੀ ਜਿੱਦਾਂ ਢੇਰੀ ਉਧਰ ਤੁਰ ਗਏ ਉਧਰ ਸਨ ਉਹਨਾਂ ਦੇ ਮਕਾਨ ਅੱਛਾ ਉਧਰ ਸਨ ਹੈ ਖੁੰਗੇ ਸਨ ਆਲੂ ਉਹਨਾਂ ਦੀ
ਉਹ ਆਈ ਸਾਂ। ਅੱਛਾ ਅੱਛਾ ਹਾਂ ਅੱਛਾ, ਇਹ ਉਹਨਾਂ ਦੇ ਹਨ। ਉਹ ਜਿਹੜਾ ਬਾਬਾ ਖਜਾਨ ਸਿੰਘ ਤੇ ਬਲਜਾਮ ਸਿੰਘ ਆ, ਹੂੰ ਉਹ ਜਿੱਥੇ ਬਾਬੇ ਮਲਕਾਨ ਸਿੰਘ ਢੇਰੀ ਆ ਨਾ, ਹੂੰ ਉਹਨਾਂ ਦੇ ਘਰ ਉਹ ਦੱਸਣਾ। ਅੱਛਾ ਬਾਬਾ, ਥੋੜਾ ਕੁ ਨਾ ਦੱਸੋ ਸਾਨੂੰ ਵੀ ਰਹਿਤਲ ਬਹਿਤਲ ਕਿਵੇਂ ਦੀ ਸੀ? ਆਪਾਂ ਜੇ ਲੜਦੇ ਹਾਂ ਤੁਹਾਡੇ ਨਾਲ, ਸਿੱਖ ਕਿਵੇਂ ਦੇ ਰਹਿੰਦੇ ਹਨ, ਪਿਆਰ ਨਾਲ ਰਹਿੰਦੇ ਹਾਂ, ਕਿਵੇਂ ਦੇ ਹਾਂ? ਸਾਡੇ ਤਾਂ ਵਡੇਰੇ ਆਂਦੇ ਸਾਡੇ ਨਾਲ ਬਿਲਕੁਲ ਸਹੀ ਹੈ। ਹੂੰ ਹਾਂ ਆ ਬੈਠਕ ਸੀ ਇੱਥੇ, ਇਹ ਕਿਹਦੀ ਸੀ ਇੱਥੇ ਬੈਠਕ ਇਹ ਜਗ੍ਹਾ ਤੇ? ਮਗਰ ਸਿੰਘ। ਬਾਬੇ ਮੱਗਰ ਸਿੰਘ ਦੀ। ਬੜੀ ਸੋਹਣੀ ਬੈਠਕ। ਅੱਛਾ ਅੱਛਾ, ਬਾਬਾ ਸਾਰੇ ਵੀਰ ਕਿਸਮ ਬਹੁਤ ਇੱਥੇ ਹਾਂ ਵਿਰਕੀ ਸੰਸਥਾ। ਅੱਛਾ ਅੱਛਾ, ਮੁਸਲਮਾਨ ਵਿਰਕ ਵੀ ਸਨ, ਜਿਵੇਂ ਭਾਈ ਬਲਾਤ ਜਿਹੜਾ ਇਹ ਵੀ ਵਿਰਕ ਹੈ। ਅੱਛਾ ਭਾਈ, ਇਹ ਜਿਹੜੀ ਬੈਠਕ ਸੀ ਬਾਬਾ ਜੀ ਕੱਚੀ ਸੀ ਕਿ ਪੱਕੀ ਸੀ? ਪੱਕੀ ਸੀ। ਚੁਬਾਰਾ ਸੀ ਕਿ ਸਿਰਫ ਬੈਠਕ ਸੀ? ਨਹੀਂ ਬੈਠਕ ਬੜੀ ਸ਼ਾਹੀ। ਉਹ ਤੇ ਖੂਹੀ ਦਾ ਜਿਹੜੇ ਉਹ ਖੂਹੀ ਤੋਂ ਪਾਣੀ ਉੱਥੇ ਹੁੰਦਾ ਹੁੰਦਾ। ਇਹ ਨਾ ਚੰਦਾ ਅੱਜ ਸਕੂਟਰ ਆਪੜ ਕੇ ਆਈਆਂ। ਹਾਂ ਹਾਂ ਆ ਜਿਹੜਾ ਚੰਦੇ ਦਾ ਉੱਤੇ ਆ ਛਾੜ ਗਿਆ। ਹਾਂ ਹਾਂ ਖੱਬੀ ਸਾਈਡ ਤੇ। ਇਹ ਖੂਹ ਦੇ ਇਹਦੇ ਵਿੱਚ ਖੂਹ ਸੀ। ਅੱਛਾ ਅੱਛਾ ਅੱਛਾ, ਉੱਤੇ ਪਿਆ ਮਕਾਨ। ਤੇ ਬਾਬਾ ਪਿੰਡ ਦੇ ਵਿੱਚ ਕਿੰਨੀਆਂ ਖੂਹੀਆਂ ਜਿਹੜੇ ਲੋਕ ਪਾਣੀ ਪੀਂਦੇ ਸੀ? ਆਜੋ ਬਾਬਾ, ਆਜੋ ਨਾਲ ਨਾਲ ਆਜੋ। ਬਲਾਤ ਆਜੋ। ਕੁਈਆਂ ਆਏ ਸੀ ਸ਼ੇਖ ਸਾਹਿਬ ਆਜੋ। ਆ ਮੱਝਾਂ ਸੀ, ਅੱਛਾ ਇੱਥੇ ਹੀ ਖੂਹੀ ਸੀ। ਉਧਰ ਮੱਝਾਂ ਸੀ, ਉਹਦੇ ਹੀ ਖੂਹੀ ਸੀ। ਹਾਂ ਹਾਂ, ਤੇ ਇੱਥੇ ਖੂਹੀ ਸੀ। ਅੱਛਾ ਅੱਛਾ ਇੱਕ ਬਾਬਿਆਂ ਦਾ ਖੂਹ ਸੀ, ਬੜਾ ਪੁਰਾਣਾ। ਉਹ ਅਸੀਂ ਲੋਕੀ ਪਾਣੀ ਪੀਂਦੇ ਵੇਖੇ ਨੇ। ਅੱਛਾ ਅੱਛਾ, ਚਲੋ ਅਸੀਂ ਹਾਂ ਹਾਂ ਉਹ ਪਿੰਡ ਦੇ ਵਿੱਚ ਆਉਂਦਾ ਸੀ। ਹੂੰ ਇੱਕ ਚ ਬਾਹਮਣਾ ਦੀ ਖੂਹੀ ਸੀ। ਅੱਛਾ ਇਸ ਤਰ੍ਹਾਂ ਇੱਕ ਉਹ ਪਿੰਡ ਦੇ ਦੁਆਲੇ ਆ ਗੁਰਦੁਆਰੇ ਚ ਵੀ ਖੂਹੀ ਸੀ। ਅੱਛਾ ਅੱਛਾ, ਹਾਂ। ਬਾਬਾ ਇਹ ਖੂੰਗਿਆਂ ਦੇ ਬਾਰੇ ਥੋੜਾ ਕੁਝ ਦੱਸਿਆ ਜੇ। ਇਹ ਉਹਦਾ ਨਾ ਪੋਤਰਾ ਏ, ਆਸਟ੍ਰੇਲੀਆ ਹੁੰਦਾ, ਤੁਹਾਡੀ ਗੱਲ ਵੀ ਕਰਾਣੇ ਆ। ਉਹਦਾ ਨਾਂ ਹਰਜਿੰਦਰ ਪਾਲ ਵਿਰਕ ਨੇ। ਖੂੰਗੇ ਉਹਨਾਂ ਦੀ ਕੋਈ ਅੱਲ ਸੀ, ਜਿਹਨਾਂ ਤੁਸੀਂ ਦੱਸਣੇ ਵੀ ਘਰ ਵਹਾਣ ਦੇ ਸਾਨੂੰ ਆ ਖੂੰਗਿਆਂ ਦੇ। ਉਹਨਾਂ ਦਾ ਰਹਿਣ ਸਹਿਣ ਕਿਵੇਂ ਦੇ? ਲੜਾਕੂ ਸਨ, ਸਹੀ ਰਹਿੰਦੇ ਹਨ, ਕਿਵੇਂ ਦੇ ਹਨ? ਨਹੀਂ ਬੰਦੇ ਸਹੀ ਦਾ ਨਾ। ਹਾਂ ਹਾਂ, ਤੇ ਤੁਹਾਡੇ ਮਸੀਹਾਂ ਨਾਲ ਮੁਸਲਮਾਨਾਂ ਨਾਲ ਸਹੀ ਤਾਲੁਕਾਤ ਸਨ? ਸਾਡੇ ਬੁੱਢੇ ਨਾਲ ਬੜੇ ਬੁੱਢੇ ਦਾਦਿਆਂ ਬੜੇ ਵੱਡੇ ਤਾਲੁਕਾਤ ਸਨ। ਅੱਛਾ ਅੱਛਾ, ਤੇ ਇਹ ਕੰਮ ਕੀ ਇਹਨਾਂ ਦੇ ਵੱਡੇ ਕਰਦੇ ਹਨ? ਕੋਈ ਜ਼ਿਮੀਦਾਰ ਆਪਣੇ ਜ਼ਮੀਨ ਹੈ ਜੀ? ਜ਼ਮੀਨ ਦੋਨੋਂ ਸਿਨਾਂ ਤੇ ਨੰਬਰ ਦੇ ਮਾਲਕ ਸਨ। ਅੱਛਾ ਜੀ, ਹਾਂ ਸਹੀ ਸਹੀ। ਹਾਂ ਤੇ ਜਿਹੜਾ ਨੰਬਰਦਾਰ ਹੁੰਦਾ ਸੀ ਉਹ ਵੀ ਸਿੱਖ ਹੀ ਸੀ? ਮਸਜਿਦ ਜਿਹੜੀ ਮਸਜਿਦ ਦੀ ਸਿੱਖਾਂ ਦੀ ਅੱਛਾ ਅੱਛਾ, ਕਿਉਂ ਬਾਬਾ? ਹਾਂਜੀ ਜੀ ਸੀ। ਅੱਛਾ ਅੱਛਾ, ਲੋ ਜੀ। ਹਾਂ ਹਾਂ, ਭਾਈ ਬਲਾਤ ਦੱਸਦਾ ਪਿਆ, ਤੁਹਾਡੇ ਨਾਲ ਵੀ ਗੱਲ ਕਰਨੀ ਹੈ ਜੀ। ਭਾਈ ਬਲਾਤ, ਤੁਹਾਡੇ ਬਾਲ ਸਾਹਿਬ ਦਾ ਕੀ ਨਾਮ? ਸੋਨਾ ਸੋਨਾ। ਸੋਨਾ ਵਿਰਕ। ਸੋਨਾ ਵਿਰਕ, ਯਾਨੀ ਤੁਸੀਂ ਮੁਸਲਮਾਨ ਸ਼ੁਰੂ ਤੋਂ ਹੀ ਮੁਸਲਮਾਨ ਪਹਿਲਾਂ? ਅੱਬੇਰਾਂ ਦਾ ਦਾਦਾ ਮੁਸਲਮਾਨ ਆਇਆ ਸੀ। ਅੱਛਾ, ਤੁਹਾਡਾ ਅੱਬੇਰਾਂ ਦਾ ਦਾਦਾ ਤੇਰੇ ਯਾਨੀ ਤੇਰਾ ਪਰਦਾਦਾ ਲਾਲਾ ਯਾਨੀ ਪਿਛਾਂ ਜਾਂ ਲੱਕੜ ਦਾਦਾ ਲਾਲਾ। ਅੱਛਾ ਅੱਛਾ, ਉਹ ਮੁਸਲਮਾਨ ਹੋ ਗਏ ਸਨ। ਹਾਂਜੀ। ਅੱਛਾ ਅੱਛਾ, ਤੇ ਇਹ ਕਿੰਨੇ ਬਣਵਾਈ ਸੀ ਜੀ? ਇਹ ਮਾਈ ਜੱਜੀ ਦਾਦੇ ਨੇ ਉਹਨੇ ਬਣਾਈ ਸੀ। ਅੱਛਾ ਅੱਛਾ, ਮਾਈ ਜੱਜੀ ਬਣਵਾਈ ਸੀ, ਜਿਹਦਾ ਮੇਰੇ ਵਾਲਾ ਖੂਹ ਸੀ। ਹੈ ਸਿੱਖ ਸੀ? ਹਾਂ ਸੀ। ਮਸਜਿਦ ਹਾਂ ਬਈ ਸੁਣਾ। ਉਹਨੇ ਬਣਵਾਈ ਸੀ। ਹਾਂ ਵਾਹ ਜੀ ਵਾਹ। ਯਾਨੀ ਇੰਨਾ ਉਹ ਸੀ ਪਿਆਰ ਮੁਹੱਬਤ ਹੈ। ਬਹੁਤ ਪਿਆਰ ਦੇ ਆਏ ਇੰਟਰਵਿਊ ਸਿੱਖਾਂ ਨੂੰ। ਅੱਛਾ ਅੱਛਾ, ਆ ਮਾਈ ਜੱਜੀ ਬਣਵਾਈ ਸੀ ਬਾਦਸ਼ਾਹ। ਉਹ ਰਾਤ ਤੈਨੂੰ ਘਰ ਤੈਨੂੰ ਦੱਸੀਏ ਜਿਹੜੇ ਸਨ। ਸਿੱਧੇ ਚਲੋ। ਬਾਬਾ ਨਹੀਂ, ਇੱਧਰ। ਬਾਬਾ ਗੁਰਦੁਆਰਾ ਹੁੰਦਾ ਸੀ? ਗੁਰਦੁਆਰਾ ਹੁੰਦਾ ਸੀ। ਇੱਕ ਹੀ ਸੀ ਨਾ? ਹਾਂ ਇੱਕ ਹੀ। ਕਿਵੇਂ ਦਾ ਸੀ, ਕੱਚਾ ਪੱਕਾ ਕਿਵੇਂ ਦਾ? ਨਹੀਂ ਪੱਕਾ ਸੀ, ਬੜਾ ਸ਼ਾਹੀ ਗੁਰਦੁਆਰਾ। ਅੱਛਾ, ਰਾਹ ਚੱਲਦੇ ਚੱਲਦੇ ਜਿੱਥੇ ਜਿੱਥੇ ਖੂਹੀ ਤੁਸੀਂ ਵੇਖੀ ਉਹ ਵੀ ਦੱਸਿਆ ਜੀ, ਖੂਹੀਆਂ ਪਾਣੀ ਜਿੱਥੋਂ ਭਰਦੇ ਆ ਘਰਾਂ 'ਚ ਪੀਣ ਵਾਸਤੇ। ਆ ਤੈਨੂੰ ਦੱਸਿਆ ਮਸਜਿਦ ਦੇ ਵਿੱਚ ਖੋਈ ਸੀ। ਇੱਕ ਅੰਦਰ ਸੀ ਮਸਜਿਦ ਦੇ ਖੂਹੀ। ਅੱਛਾ ਤੇ ਬਾਕੀ ਤੈਨੂੰ ਦੱਸਿਆ ਗੁਰਦੁਆਰੇ ਚ ਵੀ ਖੋਈ ਸੀ। ਅੱਛਾ, ਹਾਂ ਤੇ ਗੁਰਦੁਆਰੇ 'ਚ ਫਿਰ ਬਾਅਦ 'ਚ ਕੀ ਬਣਾ ਦਿੱਤਾ ਹੁਣ? ਕੋਈ ਇਹਦੀ ਰਿਹਾਇਸ਼ ਹੈ ਕਿ ਸਕੂਲ ਹੈ ਕੀ ਉੱਥੇ? ਉਹਨਾਂ ਉੱਤੇ ਸਕੂਲ ਬਣ ਗਿਆ। ਅੱਛਾ, ਸਕੂਲ ਬਣ ਗਿਆ ਉੱਥੇ। ਸਹੀ ਹੈ। ਇਹ ਬੈਠਕ ਵੀ ਤੇ ਜਿਹੜਾ ਹੈ ਗੁਰਦੁਆਰਾ। ਅੱਛਾ, ਇਹ ਤਰਕਾਨ ਵਾਲੇ ਗੁਜਰੇ ਉਹ ਦਰਾਮੀ ਕਰਕੇ ਦੇਖ ਕੇ ਲੈ ਗਿਆ ਸੀ। ਅੱਛਾ, ਹਾਂ ਤੇ ਬਾਬਾ ਜੀ ਆਪਣੇ ਤਿਉਹਾਰਾਂ ਤੇ ਲੜਾਈ ਤੇ ਨਹੀਂ ਸੀ ਇਹਨਾਂ ਨਾਲ ਹੁੰਦੀ ਸਿੱਖਾਂ ਨਾਲ? ਯਾਨੀ ਮੁਸਲਮਾਨ ਈਦ ਆ ਗਈ ਜਾਂ ਉਹਨਾਂ ਦੀ ਆ ਗਈ ਜਾਂ ਤੁਹਾਡਾ ਕੋਈ ਵੱਡਾ ਦਿਨ ਆ ਗਿਆ? ਨਹੀਂ ਕੋਈ ਹਾਂ, ਰਲ ਕੇ ਵਸਦੇ ਸਨ। ਅੱਛਾ ਜੀ, ਉਂਝ ਫਿਰ ਨਿੱਕੀਆਂ ਮੋਟੀਆਂ ਭਾਵੇਂ ਤੂੰ ਤੇ ਮੈਂ ਲੜ। ਉਹਦੇ ਆਪਸ ਵਿੱਚ ਭਰਾ ਸਕੇ ਵੀ ਲੜ ਪੈਂਦੇ? ਹਾਂ ਉਹ ਗੱਲ ਕੋਈ। ਤੇ ਬਾਬਾ ਕੋਈ ਜਦੋਂ ਇੱਕ ਦੂਸਰੇ ਦੀ ਮਰਗ ਹੁੰਦੀ ਸੀ, ਫੌਤਗੀਆਂ, ਹਾਂ ਹਾਂ ਇੱਕ ਆਉਂਦੇ ਦੂਸਰੇ ਨਾਲ? ਜਾਂਦੇ ਸਨ। ਅੱਛਾ ਵਿਆਹਾਂ ਸ਼ਾਦੀਆਂ ਤੇ ਅੱਛਾ, ਇੱਕ ਮਰਬਾ ਲੈ ਸਾਰਾ ਆ ਜਿਹੜੇ ਮਕਾਨ ਆ ਹਾਂ ਹਾਂ, ਇਹ ਹੁਣ ਬਦਲ ਗਏ ਨੇ। ਉਦੋਂ ਕੱਚੇ ਦਾ ਤੇ ਇੱਕ ਬਾਬਾ ਸ਼ੇਰਾਂ ਜਿਹੜਾ ਸੀ। ਇਹ ਜਿਹੜੇ ਮਕਾਨ ਹਾਂਜੀ ਇਹ ਉਹਦੇ ਬਾਬੇ ਸ਼ੇਰਾ ਸਿੰਘ ਦੇ ਹਨ? ਹਾਂ ਅੱਛਾ, ਹੰਜਰਾ ਸੀ ਉਹਦਾ। ਉਹ ਜ਼ਾਤ ਹੰਜਰਾ ਸੀ, ਬੈਠਾ ਸੀ ਉਹ ਐ ਸਰਦਾਰ ਸੀ ਵੀ ਹੈ? ਲੰਮੋ ਆਇਆ। ਹਾਂ ਅੱਛਾ, 40 ਪੈਲੀਆਂ ਦਾ ਕਿਉਂਕਿ ਜਿੰਨੇ ਪਿੰਡ ਨੇ ਜ਼ਿਆਦਾ ਇੱਥੇ ਬਿਰਕ ਬਹੁਤੇ ਨੇ, ਅਕਸਰ ਜਿਹੜੇ ਦੂਸਰੀ ਜ਼ਾਤ ਦੇ ਨਿਕਲਦੇ ਦੂਰੇ ਆਣ ਕੇ ਬੈਠੇ ਹੁੰਦੇ ਨੇ। ਅੱਛਾ, ਹੰਜਰਾ ਸਨ ਇਹ ਹੈ? ਇਹ ਪਿੱਛੋਂ ਹੀ ਰਾਮਾਲ ਦਾ ਸੀ ਬਾਬਾ। ਅੱਛਾ, ਇਹ ਪਿੰਡ ਹੰਜਰਾਵਾਂ ਵਾਲੇ ਦਾ ਸੀ ਬਾਬਾ? ਨਹੀਂ ਹਾਂ, ਉਹ ਬਾਬਾ ਆ ਜਿਹੜਾ ਨਾਂ ਪਿਆ ਲੈਂਦਾ ਸੀ ਮਾਈ ਜੀ। ਆ ਮਕਾਨ ਉਹਦੇ ਸਨ। ਅੱਛਾ, ਮਾਈ ਜਿਹਨੇ ਮਸਜਿਦ ਬਣਾਈ ਆ, ਮਾਈ ਜੱਜੀ ਜਿਹੜੀ ਸਿੱਖ ਸੀ ਔਰਤ ਹੈ, ਤੇ ਇਹਨੇ ਉਹਦਾ ਘਰ ਹੈ? ਹਾਂਜੀ ਹਾਂਜੀ। ਅੱਛਾ ਅੱਛਾ, ਇਹਨੇ ਉਹ ਬਣਵਾਈ ਸੀ ਮਸਜਿਦ।
ਸਹੀ ਸਹੀ। ਤੇ ਬਾਬਾ ਜੀ ਪਿੰਡ 'ਚ ਕੋਈ ਦਰਬਾਰ ਵੀ ਆਇਆ ਸੀ 47 ਤੋਂ ਪਹਿਲਾਂ ਦਾ? ਆਹੋ ਪਰਲੇ ਪਾਸ ਦੱਸਿਆ ਨੀ ਬਾਬਾ ਮੇਲਾ ਮੂਲਾ ਲੱਗਦਾ ਹੁੰਦਾ ਸੀ? ਮੇਲਾ ਵੀ ਲੱਗਦਾ ਰਿਹਾ। ਅੱਛਾ, ਤੇ ਸਾਰੇ ਹੀ ਆਉਂਦੇ ਹਨ ਸਿੱਖ ਵੀ ਵੇਖਣ ਵਾਸਤੇ, ਮੁਸਲਮਾਨ ਈਸਾਈ ਬੱਚੇ ਜਿਵੇਂ ਹੁਣ ਅਸੀਂ? ਸਾਰੇ ਹੀ ਹੁੰਦੇ। ਅੱਛਾ, ਆ ਵੀ ਮਕਾਨ ਸਿੱਖਾਂ ਦੇ ਸਨ। ਅੱਛਾ ਅੱਛਾ। ਇਹ ਕਿਹੜੇ ਸਿੱਖਾਂ ਦੇ ਹੱਥ? ਇਹ ਯਾਦ ਹੈ ਕੋਈ ਕਿਸੇ ਦਾ? ਐਂਦਾ ਆ ਵੀ ਸਿੱਖਾਂ ਦੇ ਹਾਂ ਘਰ? ਇੱਥੇ ਕਲਾਸ ਹੁੰਦਾ ਕਿਉਂ ਬਾਬਾ? ਆ ਇੱਥੇ ਆ ਗਾ ਕਿੱਥੇ ਖਰਾਸ ਕਿੱਥੇ ਕਰਕੇ ਹੁੰਦੇ? ਉਹ ਖਰਾਸ ਜਾ ਪਿਆ ਬਾਬਾ? ਹਾਂਜੀ ਰੁਕਿਓ ਬਾਬਾ ਬ੍ਰੇਕ ਵੀ ਲੱਗਦੇ। ਖਰਾਸ ਕਿੱਥੇ? ਖਰਾਸ ਅੱਜ ਇੱਥੇ ਰੋਕੇ। ਅੱਜ ਇੱਥੇ ਰੋਕੇ ਲੋ ਜੀ। ਇਹ ਜਗ੍ਹਾ ਤੇ ਖਰਾਸ ਹੁੰਦਾ ਹੈ। ਇਸ ਆਟਾ ਪੀਂਦੇ ਸਾਰੇ ਇੱਥੇ ਪੀਂਦੇ ਹਨ ਮੁਸਲਮਾਨ ਸਿੱਖ ਈਸਾਈ ਸਾਰੇ? ਉਹ ਜਿਹੜਾ ਮਸੀਹ ਸੀ ਅੱਛਾ ਅੱਛਾ। ਉਹਦੇ ਕੋਲ ਵੀ ਖਰਾਸ ਸੀ। ਲਓ ਜੀ ਇੱਕ ਚੀਜ਼ ਵੇਖੋ ਜਿਹੜੀ ਹੁਣ ਖਤਮ ਹੋ ਗਈ ਹੈ। ਹੁਣ ਹਮਾਮਾਂ ਚੱਲ ਗਈਆਂ ਤੇ ਵੇਖੋ ਬਹਿ ਕੇ ਬਾਹਰ ਜਿਵੇਂ ਆਮ ਪਹਿਲਾਂ ਕਦੇ ਹੁੰਦਾ ਸੀ ਤੇ ਇੰਜੀ ਖਾਤ ਖੁਦ ਕਰਦੇ ਹਨ। ਅਜੇ ਵੀ ਕਲਚਰ ਸਾਡੇ ਪਿੰਡਾਂ ਵਿੱਚ ਆ ਵੇਖਣ ਨੂੰ ਮਿਲ ਜਾਂਦਾ। ਹਾਂਜੀ ਹਾਂਜੀ, ਕਦੀ ਇੰਜੀ ਸਾਰਾ ਹੁੰਦਾ ਸੀ ਭਾਜੀ, ਉਹ ਤੇ ਬਾਹਰ ਹੈ। ਚਲੋ ਜੀ ਹੁਣ ਜੋ ਮਰਜ਼ੀ ਬਾ ਕਰਨਾ ਹਾਂ ਹਾਂ ਹਾਂ। ਉਹਨਾਂ ਦੇ ਸਾਹਮਣੇ ਇੱਕ ਮਤਬਲ ਉਹ ਸ਼ਹਿਰ ਦੀ ਕੁਣੀ। ਬਾਬਾ ਜੀ ਲੰਬੜਦਾਰ ਕਿਹੜਾ ਸੀ ਇਸ ਪਿੰਡ ਦਾ? ਲੰਬੜਦਾਰ ਆ ਬਾਬਾ ਖਜਾਨ ਸਿੰਘ ਲੰਬੜ ਸੀ ਉਸ ਟਾਈਮ। ਅੱਛਾ ਅੱਛਾ। ਉਹ ਵੀ ਮੇਰਾ ਕਿਸੇ ਬਾਬਾ? ਹਾਂਜੀ ਬਿਰਕ ਸੀ ਉਹ ਵੀ। ਤੇ ਉਸ ਤੋਂ ਇਲਾਵਾ ਬਾਬਾ ਕਿਹੜੇ ਕਿਹੜੇ ਬੰਦੇ ਮਸ਼ਹੂਰ ਸੀ ਸਿੱਖਾਂ ਦੇ ਵਿੱਚ ਲੰਬੜਦਾਰ ਤੋਂ ਇਲਾਵਾ ਇਸ ਪਿੰਡ ਦੇ ਜਿਹੜੇ ਰਹਿੰਦੇ? ਇਹ ਬਾਬਾ ਮੱਕਰ ਸਿੰਘ। ਇਹ ਲੰਬੜਦਾਰ ਦੀ ਕਿੰਨੀ ਪੈਲੀ ਸੀ? ਇੱਥੇ ਵੀ ਖੂਹ ਸੀ। ਲੰਬੜਦਾਰ ਇਹਦੇ ਵਿੱਚ ਵੀ ਖੂਹ ਸੀ। ਇਹ ਕਿਹੜੇ ਖੂਹ ਕਿਹੜੇ ਨਾਂ ਤੋਂ ਵੱਜਦਾ ਸੀ ਬਾਬਾ? ਇਹ ਬਾਬਿਆਂ ਦੇ ਖੂਹ ਸੀ। ਬਾਵਿਆਂ ਦਾ ਖੂਹ? ਬਾਬੇ ਕੇ ਬਾਵੇ? ਬਾਬੇ ਸਿੱਖ ਸਨ ਉਹ ਵੀ? ਨਹੀਂ ਬਾਬੇ ਸਨ। ਹਿੰਦੂ ਹੋਣੇ ਨੇ ਫਿਰ? ਉਹ ਹਿੰਦੂ ਸਨ? ਹਿੰਦੂ ਬਾਬੇ। ਹਿੰਦੂ ਬਾਬੇ ਬਹੁਤ ਹੁੰਦੇ ਨੇ। ਅੱਛਾ ਅੱਛਾ। ਤੇ ਬਾਬਾ ਇਹਦੇ ਵਿੱਚ ਖੂਹੀ ਹੁੰਦੀ ਸੀ ਹੈ? ਹਾਂ ਖੂਹ ਬਾਬਾ ਪਿੰਡ ਦੇ ਵਿੱਚ ਖੂਹੀਆਂ ਕਿੰਨੀਆਂ ਜਿੱਥੇ ਲੋਕ ਪਾਣੀ ਪੀਂਦੇ ਸੀ? ਇੱਥੇ ਵੀ ਖੂਹ ਸੀ। ਅੱਛਾ ਇੱਥੇ ਵੀ ਖੂਹੀ? ਇੱਥੇ ਵੀ ਖੂਹ ਸੀ। ਇਹ ਮਸਜਿਦ 47 ਤੋਂ ਪਹਿਲਾਂ ਦੀ ਹੈ ਵੀ? ਹਾਂਜੀ ਆ ਜਿੱਥੇ ਆ ਬੁਆਈ ਹਾਂ ਹਾਂ। ਆ ਉੱਤੇ ਆ ਨਿੱਕਾ ਜਿਹਾ ਮਕਾਨ ਬਹਿ ਗਿਆ ਤੇ ਥੱਲੇ ਖੂਹ ਸੀ ਬੜਾ ਤਗੜਾ। ਅੱਛਾ ਅੱਛਾ। ਪਾਣੀ ਭਰਦਾ ਉਹ ਬਹਿ ਜਾਂਦਾ ਹੁੰਦਾ ਸੀ ਸੌਣ ਪਾਦਰੋਂ। ਹੁਣ ਵੀ ਉਹਨੀ ਜਗ੍ਹਾ ਬਹਿ ਜਾਂਦੀ ਹੋਣੀ ਹੈ ਨਾ ਸਾਡੇ ਉਸ ਪਿੰਡ 'ਚ ਨਾ? ਇੰਜੀ ਮੈਂ ਖੁਦ ਵੇਂਦਾ ਰਿਹਾ ਹੁਣ ਤੱਕ ਬੈਂਦਾ ਕਿੰਨੇ ਕਿੰਨੇ ਥੱਲੇ ਇਹਨਾਂ ਨੇ ਥੱਲੇ 'ਚ ਫਿਰ ਉਹਨੂੰ ਪੂਰਨਾ ਥੱਲੇ ਬਹਿ ਜਾਂਦਾ। ਅੱਛਾ ਬਾਬਾ ਪਿੰਡ ਦੇ ਵਿੱਚ ਕਿੰਨੇ ਖੂਹ ਸਨ? ਦੋ? ਕੋਈ ਨਹੀਂ ਤੈਨੂੰ ਦੱਸੇ ਨਹੀਂ ਜਾਂਦੇ। ਇੱਥੇ ਵੀ ਸਹੀ ਇੱਥੇ ਤੇ ਬਾਹਰ ਲਾਂਬੇ ਮਰਬਿਆਂ ਦੇ ਕਿੰਨੇ ਸਨ? ਬਾਬਾ ਜੀ ਹਾਂਜੀ ਸੁਣਿਆ ਤਾਂ ਸਮਾਧੀਆਂ ਬੜੀਆਂ ਹੁੰਦੀਆਂ ਹੈ ਸਾਡੇ ਤੇ? ਆਹੋ ਹੁੰਦੀਆਂ ਸਨ? ਹੁੰਦੀਆਂ ਸਨ। ਅੱਛਾ ਅੱਛਾ। ਉਹ ਮਸਾਦਾ ਹੋਣਾ ਹਾਂ ਹਾਂ। ਲੋਕਾਂ ਦੇ ਦੋ ਛੜੀ ਜਾਂ। ਅੱਛਾ ਅੱਛਾ ਅੱਛਾ। ਹਾਂ ਆ ਜਿਹੜਾ ਆਂਦਾ ਬਾਬਾ ਬਰਿਆਮ ਸਿੰਘ ਦੇ ਖਜ਼ਾਨ ਆ ਕੋਠੇ ਉਹਦੇ ਸਾਹਮਣੇ। ਅੱਛਾ ਅੱਛਾ। ਆ ਜਗ੍ਹਾ ਸਾਦਾ ਸਿੰਘ ਤੇ ਕੁੰਦਨ ਸਿੰਘ ਵਗੈਰਾ ਉਹਨਾਂ ਦੇ ਕਿੰਨਾ ਕਿੰਨਾ ਦਾ ਕਹਿ ਰਹੇ? ਖਜਾਨ ਸਿੰਘ ਕੇ? ਬਾਬਾ ਖਜ਼ਾਨ ਸਿੰਘ ਆ ਉਹ ਜਿਹੜਾ ਜਿੰਦਾ ਹੈ ਲੱਭਰ ਸੀ ਉਹਦਾ ਭਰਾ ਸੀ ਉਹਦੇ ਨਾਮ ਬਰਿਆਮ ਸਿੰਘ ਸੀ। ਉਹਦਾ ਮੁੰਡਾ ਕੋ ਕੁੰਦਨ ਸਿੰਘ ਸੀ ਆ ਉਹਦੇ ਸਨ। ਅੱਛਾ ਅੱਛਾ। ਹਾਂ ਇਹ ਉਹਨਾਂ ਦੇ ਘਰ ਸਨ? ਹਾਂ ਹਾਂਜੀ ਬਾਬਾ ਆ ਮਾਛੀਆਂ ਦੇ ਸਨ। ਅੱਛਾ ਇਹ ਮੱਛੀ ਦੇ ਘਰ ਸਨ। ਹਾਂ ਤੇ ਬਾਬਾ ਇੱਥੇ ਇਹਦਾ ਮਤਲਬ ਬਾਬਾ ਸਿੱਖ ਸਰ ਰਹਿੰਦੇ ਹੈ? ਆਹੋ ਬਾਬਾ ਘਰ ਸਨ 17 18 ਘਰ ਸਨ। ਜ਼ਿਆਦਾ ਹੋਣੇ ਨੰਬਰਦਾਰ ਵੀ ਉਹਨਾਂ ਦਾ ਸੀ ਨਾ? ਹਾਂ ਨੰਬਰਦਾਰ ਦੇ ਬੜੇ ਸਾਰੇ। ਸਹੀ ਸਹੀ। ਥੋੜੀ ਜੀ ਬਾਬਾ ਜੀ ਹਾਂਜੀ ਆ ਥੋੜਾ ਮੈਕ ਦੋ ਥੋੜੀ ਉਹਦੇ ਨਾਲ ਗੱਲ ਕਰੀਏ ਥੋੜਾ ਦਰਬਾਰ ਤੱਕ ਜਾਂਦੇ ਜਾਂਦੇ। ਚਲੋ ਇਹ ਜਿਹੜਾ ਨਾ ਇਹ ਮੱਛੀਆਂ ਦਾ ਘਰ ਸੀ। ਅੱਛਾ ਮੁਸਲਮਾਨ। ਅੱਛਾ ਤੁਸੀਂ ਥੋੜਾ ਕੋ ਆਪਣੇ ਅਜੇ ਬਾਬਾ ਜੀ ਅੱਗੇ ਆਓ। ਤੁਸੀਂ ਥੋੜਾ ਕੋ ਆਪਣੇ ਵੱਡਿਆਂ ਦਾ ਥੋੜਾ ਦੱਸੋ ਕਿ ਤੁਹਾਡੇ ਜੋ ਦਾਦੇ ਰੇ ਮੁਸਲਮਾਨ ਹੋ ਗਏ ਬਾਅਦ ਚ ਫਿਰ ਤੁਹਾਡਾ ਉਹਨਾਂ ਨਾਲ ਕਿਉਂਕਿ ਜ਼ਾਤ ਇੱਕ ਸੀ ਨਾ ਜੀ ਹਾਂਜੀ। ਭਾਵੇਂ ਉਹ ਸਿੱਖ ਸਨ ਦੂਸਰੇ ਉਹਨਾਂ ਨਾਲ ਵਰਤਨ ਤੁਹਾਡਾ ਕਿਵੇਂ ਦਾ ਸੀ? ਬਿਲਕੁਲ ਸਾਡੇ ਬਲੇਰੇ ਦੱਸਦੇ ਇਕੱਠੇ ਖਾਂਦੇ ਪੀਂਦੇ ਹਨ ਇਕੱਠੇ ਤੇ ਵਿਆਹ ਸ਼ਾਦੀਆਂ ਤੇ ਸਿਰਫ ਰਿਸ਼ਤੇਦਾਰੀ ਨਹੀਂ ਸਨ ਕਰਦੇ ਬਾਕੀ ਸਾਰਾ ਉਂਝੀ ਸੀ ਜਿਵੇਂ ਭਰਾ। ਵਿਆਹਾਂ ਤੇ ਆਣਾ ਜਾਣਾ ਮਰਗਾਂ ਤੇ ਰਲ ਕੇ ਖਾਂਦੇ ਪੀਂਦੇ ਹਨ ਕੋਈ ਉੱਥੇ ਨਾ ਨੁਕਰ ਕੋਈ ਨਹੀਂ ਸੀ ਸਿਰਫ ਰਿਸ਼ਤੇਦਾਰੀ ਬੰਦ ਹੋ ਗਈ। ਅੱਛਾ ਭਾਜੀ ਅੱਛਾ ਉਹਦਾ ਘਰ ਸੀ ਖਜ਼ਾਨ ਸਿੰਘ ਜਿਹੜਾ ਦਾ? ਢਡਾਲ ਵਾਲੀ ਖੂਹ ਹੈ ਉਹ ਜਿਹੜਾ ਢਡਾਲ ਵਾਲਾ ਖੂਹ। ਅੱਛਾ 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 ਸਹੀ ਹੋ ਗਿਆ। ਅੱਛਾ ਭਾਈ ਬਲਾਦ ਮੇਰੇ ਸਾਹਿਬ ਥੋੜਾ ਤੁਸੀਂ ਉਹ ਦੱਸੋ ਕਿ ਜਿਹੜੀ ਸਿੱਖਾਂ ਦੀ ਦੋ ਬੱਚੀਆਂ ਰਹੀਆਂ ਸੀ ਇੱਥੇ ਫਿਰ ਕੁਝ ਦਿਨ ਬਾਅਦ ਤੁਹਾਡੇ ਵੱਡੇ ਛੱਡ ਕੇ ਉਹ ਤੁਹਾਨੂੰ ਦੱਸ ਦੇਣਾ ਬੇਰੇ ਕੀ ਨਾਂ ਸੀ ਉਹਨਾਂ ਦਾ? ਸਿੱਖਾਂ ਦੋ ਬੱਚੀਆਂ ਵੰਡ ਵਾਲੇ ਜਦੋਂ ਰਹਿ ਗਈਆਂ ਸਨ ਜਦੋਂ ਗਦਰ ਮੱਚਿਆ ਤੇ ਗਏ ਨੇ ਤੁਸੀਂ? ਨਹੀਂ ਨਹੀਂ ਉਹਨਾਂ ਦੇ ਨਾਵਾਂ ਦਾ ਸੀ ਜੰਡਾਲੀਆਂ ਦੀਆਂ। ਨਹੀਂ ਨਹੀਂ ਥੋੜਾ ਕੋ ਦੱਸ ਵੀ ਤੁਹਾਨੂੰ ਹੋਇਆ ਕਿ ਕਿਵੇਂ? ਜਦੋਂ ਭਜਨ ਸੇ ਨਾ ਉਦੋਂ ਦੋ ਕੁੜੀਆਂ ਬੇਰੀ ਦੱਸਦੇ ਨੇ ਵੀ ਸਾਡੇ ਘਰ ਨਾ ਜਾ ਕੇ ਤੇ ਲੁਕ ਗਈਆਂ ਹਨ। ਉਹ ਗੁੱਦਾਂ ਦਿਨਾਂ ਬਾਅਦ ਪਤਾ ਲੱਗਾ ਵੇਖਿਆ ਤੇ ਉਹਨਾਂ ਆਖਿਆ ਵੀ ਇਹ ਕੀ
ਮੁੜ ਉਹਨਾਂ ਨੂੰ ਘੋੜੀਆਂ ਤੇ ਬਾ ਕੇ ਨਾ ਡਰਦੀਆਂ ਵਿਚਾਰੀਆਂ ਉੱਥੇ ਭੁੱਖੇ ਪਾਣੀਆਂ ਘੋੜੀਆਂ ਤੇ ਬਾ ਕੇ ਤੇ ਪੁਲਿਸ ਵਾਲਾ ਇੱਕ ਨਾਲ ਗਿਆ, ਅੱਬੇ ਦੇ ਨਾਲ ਗਿਆ, ਫਿਰ ਉਹਨਾਂ ਨੂੰ ਕੈਂਪ ਛੱਡ ਕੇ ਆਇਆ ਹਾਂਜੀ। ਤੇ ਫਿਰ ਛੱਡਣ ਕੌਣ ਗਿਆ ਤੁਹਾਡਾ ਅੱਬਾ ਦੱਸਦੇ? ਹਾਂਜੀ ਅੱਬੇ ਦੇ ਗਿਆ। ਵਾਹ ਜੀ ਵਾਹ, ਯਾਨੀ ਇੰਨੀ ਸਮਝਿਆ ਜਿਵੇਂ ਆਪਣੀਆਂ ਧੀਆਂ ਨੇ, ਮੁਸਲਮਾਨਾਂ ਦੀਆਂ ਆਪਣੀਆਂ ਧੀਆਂ ਨੇ। ਹਾਂਜੀ ਅੱਛਾ ਆ ਦਰਬਾਰ ਜੇ, ਲਓ ਜੀ ਆ ਦਰਬਾਰ ਦਾ ਨਾਂ ਕੀ ਹੈ? ਬਾਬਾ ਮਸਤਾਨ ਸ਼ਾਹ। ਪਹਿਲੇ ਵੀ ਨਾਂ ਇਹੋ ਹੀ ਸੀ ਨਾ? ਹਾਂ ਇਹ ਸੀ। ਕਿਉਂ ਬਾਬਾ ਇਹ ਕਿਕਰਾਂ ਬਾਅਦ ਚ ਹੋਈਆਂ ਕਿ ਪਹਿਲਾਂ ਦੀਆਂ ਵੀ? ਅੱਛਾ ਅੱਛਾ। ਇੱਥੇ ਮਸਾਦਾ ਹੁੰਦੀਆਂ ਹਜੇ ਪੈਰੀ ਬੱਕੀ ਹੈ ਨਾ। ਲਓ ਜੀ ਇੱਥੇ ਮੇਲਾ ਲੱਗਦਾ ਹੁੰਦਾ ਸੀ ਬਾਬਾ ਜੀ ਦੇ 47 ਵੀ ਲੱਗਦਾ। ਬਾਬਾ ਮਸਤਾਨ ਸ਼ਾਹ। ਅੱਗੇ ਆ ਜਾ। ਲਓ ਜੀ ਇਹ ਵੰਡ ਤੋਂ ਪਹਿਲਾਂ ਦਾ ਤੁਹਾਨੂੰ ਵਿਖਾ ਦੀ ਅੰਦਰ ਕਵਰ। ਇਹ ਮਸਾਦਾ ਹਜੇ ਉਹ ਜਵਾਬ ਦੀ ਬਾਤਾਂ ਹਾਂ ਹਾਂ। ਇਹ ਜਿਵੇਂ ਮਿਸਾਲ ਸੀ। ਇੱਥੇ ਸਮਾਂ ਕਿੰਨੀਆਂ ਕੁਸਾਂ? ਇੱਥੇ ਦੋ ਸਨ, ਹਾਂ ਹਾਂ। ਇੱਕ ਇੱਧਰ ਸੀ। ਅੱਛਾ ਅੱਛਾ। ਹਾਂ ਆ ਜਿਹੜੇ 2 ਕਿੱਲੇ ਨੇ ਤਰੈੜ ਸੀ ਤੇ ਟਿੱਬਾ ਸੀ, ਅੱਜ ਇੱਥੇ ਆ ਜਵਾਰ ਹੈ। ਇਹ ਬਾਬਾ ਮਸਤਾਨ ਸ਼ਾਹ ਦਾ ਛੱਪੜ ਮਸ਼ਹੂਰ ਸੀ ਇਹ ਜਿਹੜਾ? ਹਾਂ ਅੱਛਾ ਅੱਛਾ। ਬੜਾ ਡੂੰਘਾ ਛੱਪੜ ਸੀ। ਇਹ ਵੀ ਪਹਿਲਾਂ ਦੇ ਹੀ ਛੱਪੜ ਹੈ? ਹਾਂ ਸਿੱਖਾਂ ਦੇ ਵੇਲੇ ਦੇ। ਲਓ ਜੀ ਕਾਹ ਵੀ ਨਿਸ਼ਾਨੀ ਹੈ ਜੇ ਖਲੋਤੀ ਹੋਈ ਛੱਪੜ ਵੀ। ਬੋਲਿਓ ਨਾ ਬੋਲਿਓ ਨਾ। ਅੱਛਾ। ਜਿਹੜਾ ਬਾਬਾ ਮਸਤਾਨ ਸ਼ਾਹ ਦਾ ਇਹ ਦਰਬਾਰ ਦੇ ਨਾਲ ਹੀ ਛੱਪੜ ਸੀ ਤੇ ਬਾਬਾ ਜਿਵੇਂ ਦੱਸਦਾ ਪਿਆ ਕਿ ਇੱਥੇ ਜਿਹੜੀਆਂ ਸਮਾਧਾਂ ਸਨ ਸਾਹਮਣੇ 2-3। ਓਏ ਚੁੱਪ। ਬਾਬਾ ਫਿਰ ਉਹ ਜਦੋਂ ਗਏ ਨੇ ਮਾਰਵੜੀ ਕੇ ਗਏ ਕਿ ਸਕੂਲ ਨਹੀਂ ਚੱਲ ਗਏ? ਹਾਂ ਜਾਣ ਲੱਗੇ। ਆਜੋ ਵਾਪਸ ਚਲੀਏ ਬਸ। ਆਜੋ ਉਧਰੋਂ ਦੇ ਗੁਰਦੁਆਰੇ ਨਾਲ ਚੱਲਣਾ, ਜਿੱਥੇ ਗੁਰਦੁਆਰਾ। ਆਜੋ। ਨਹੀਂ ਇੱਧਰ ਨੂੰ ਹੋ ਜਾਣੇ ਬਸ। ਆਹ ਇੱਧਰ ਹੀ ਬਸ ਵਾਪਸੀ ਹੋ ਜਾਣਾ ਬਾਬਾ, ਉਹ ਗੁਰਦੁਆਰਾ ਭਾ ਕੇ। ਅਮਨ ਧਿਆਨ ਨਾਲ ਹੀ ਜਾਇਆ, ਸਾਡੇ ਪਿੰਡ ਚ ਕੋਈ ਢਾਲ ਦਾ। ਜਾਣ ਲੱਗੇ ਸਕੂਲ ਨਾਲ ਨਿਕਲ ਗਏ। ਹਾਂ ਜੀ। ਲੁੱਟ ਮਾਰੇ ਤੇ ਨਹੀਂ ਕੀਤੀ ਉਹਨਾਂ ਨੇ? ਨਾ ਨਾ ਕੋਈ। ਹਾਂ ਹਾਂ। ਗੁਲਾਮ ਦੇ ਪਿੰਡਾਂ ਦੇ ਪਏ ਹੋ। ਅੱਛਾ ਭਾਈ ਬਲਾਦ ਕੋ ਬਾਅਦ ਚ ਕੋਈ ਸਰਦਾਰ ਜਿਹੜੇ ਤੋਂ ਗਏ ਨੇ ਵਿਰਕ ਸਨ, ਤੁਹਾਡੀ ਬਰਾਦਰੀ ਦੇ ਸਨ, ਤੇ ਉਂਝ ਉਹਨਾਂ ਨਾਲ ਪਿੰਡ 'ਚ ਰਹਿਣ ਸਹਿਣ ਸੀ, ਇਹਨਾਂ ਨਾਲ ਪਿਆਰ ਵੀ ਹੋਏਗਾ ਤੇ ਬਾਅਦ ਚ ਕੋ ਆਂਦਾ ਵੀ ਰਿਹਾ ਪਿੰਡ 'ਚ ਕਿ ਨਹੀਂ ਮਿਲਣ? ਇਹ 2 ਦਫਾ ਆਏ ਨੇ। ਇੱਕ ਦਫਾ ਤੇ ਅੱਬੇਰਾਂ ਨੂੰ ਪੱਗ ਦੇ ਗਏ ਸਾਂ। ਅੱਛਾ। ਤੇ ਇੱਕ ਆਇਆ ਸੀ, ਉਹਦਾ ਨਾਂ ਸੀ, ਉਹਨਾਂ ਗੁਰਦੁਆਰੇ ਭਾਈ ਸੀ ਉਹ ਜਿਹੜਾ ਆਇਆ ਸੀ ਮਿਲਣ ਨਾਲ। ਉਹਦੇ 2 ਇੱਕ ਫੈਸਲਾਬਾਦ ਦਾ ਸੀ। ਅੱਛਾ। ਤੇ ਇੱਕ ਇੱਥੋਂ ਦਾ ਸੀ। ਉਹ ਮੁੰਡਾ ਜਿਹਾ ਸੀ, ਸਾਡੀ ਉਮਰ ਤੋਂ ਨਾ ਜ਼ਿਆਦਾ ਸੀ। ਉਹਨੂੰ ਹੋ ਗਏ ਨੇ ਕੋਈ 15 ਸਾਲ। ਇੱਕ ਫੈਸਲਾਬਾਦ ਦਾ ਸੀ ਤੇ ਇੱਕ ਇਹਨਾਂ ਦਾ। ਅੱਛਾ ਅੱਛਾ। ਤੇ ਉਹ ਜਿਸਲੇ ਆਇਆ ਨਾ ਉਦੋਂ ਬੇਰੀ ਹਿਆਸ ਸਨ, ਬੇਰੀ ਚਾਹੁੰਦੇ ਹਨ। ਅੱਛਾ। ਬੇਰਾਂ ਨੂੰ ਮਿਲੇ ਤੇ ਬੜੇ ਅਦਬ ਨਾਲ। ਤੇ ਜਦੋਂ ਮੈਂ ਟੱਕਰਿਆ ਨਾ ਤੇ ਅੱਬੇਰੀ ਵੀ ਉੱਠ ਕੇ ਨਾ ਉਹਨਾਂ ਆਖਿਆ ਕਿ ਹਾਂ ਵਿਰਕਾਂ ਜਾਣਾ। ਉੱਥੋਂ ਉੱਠ ਕੇ ਲੱਗਣ ਤੇ ਅੱਬੇਰਾਂ ਜਦੋਂ ਪਤਾ ਲੱਗਾ ਨਾ ਵੀ ਆਏ ਨੇ, ਉਹ ਵੀ ਉੱਠ ਕੇ ਤੇ ਲੱਗੇ ਜਾਂਦੇ ਹਨ। ਜਿਸਲੇ ਅੰਜ ਸਾਹਮਣੇ ਆਏ ਤੇ ਅੱਬੇਰਾਂ ਨੂੰ ਨਾ ਇੰਜ ਕਰਕੇ ਮਿਲੇ। ਜਦੋਂ ਮਿਲਿਆ ਨਾ, ਮਿਲ ਕੇ ਤੇ ਬਾਅਦ ਚ ਨਾ ਮੈਨੂੰ ਆਂਦਾ ਮੇਰਾ ਇਹ ਜਿਹਾ ਕਲੇਜਾ ਨਾ ਇਹ ਬਹੁਤ ਤੇਜ਼ ਫੜਕਣ ਲੱਗ ਪਿਆ ਸੀ ਜੋ ਬਾਪੂ ਰਾਂ ਮੈਂ ਵੇਖਿਆ ਖੁਸ਼ੀ ਨਾਲ। ਹਾਂ। ਫਿਰ ਸਾਡੇ ਘਰ ਆਏ, ਭਾਇਆ ਉਹਨਾਂ ਨੂੰ ਦੁੱਧ ਪਿਆਇਆ। ਦੁੱਧ ਪਿਆ ਕੇ ਫਿਰ ਉਹ ਝਾਟ ਕੋ ਬੈਠੇ, ਮੁੜ ਟੁਰ ਗਿਆ। ਉਦੋਂ ਬਾਅਦ ਦੁਬਾਰਾ ਫੇਰ ਆਇਆ ਸਨ ਇੱਕ ਵਾਰ। ਮਕਾਨ ਦੱਸਣ ਹੈ। ਹਾਂ ਹਾਂ। ਇੱਧਰੇ ਮਕਾਨ ਉਦੋਂ ਖਲੇ ਹਨ ਦੁਬਾਰੇ। ਇਹ ਕੋਨੀ ਸੀ, ਇਹ ਛੱਪੜੀ ਸੀ ਸਾਰਾ। ਅੱਛਾ ਅੱਛਾ। ਇਹ ਜਗ੍ਹਾ ਤੇ ਸਾਰਾ ਛੱਪੜ ਹੁੰਦਾ? ਸਾਰਾ ਛੱਪੜ ਸੀ ਬਾਬਾ ਇਹਦੇ ਮਤਲਬ 2-3 ਛੱਪੜ ਸਾਲ ਦੇ ਵਾਲੇ ਹੈ? 4 ਸਵੇਰੇ ਛੱਪੜ ਸੀ। ਗੁਰਦੁਆਰੇ ਦੇ ਅੱਗੇ ਸਾਰਾ ਛੱਪੜ ਸੀ? ਇਹ ਵੀ ਛੱਪੜ। ਉਧਰੋਂ ਬਾਬਾ ਮਸਤਾਨ ਦੇ ਲਾਗੇ ਵੀ ਛੱਪੜ ਸੀ? ਹਾਂ, ਜਿੱਥੇ ਅਸੀਂ ਬੈਠੇ ਰਹੇ ਬੈਠ ਕੇ ਹਾਂ ਹਾਂ, ਉਹ ਵੀ ਛੱਪੜ ਸੀ। ਇੱਥੇ ਖੂਹ ਸੀ। ਇੱਥੇ ਵੀ ਖੂਹ ਸੀ ਕੋਈ? ਨਹੀਂ ਆਓ ਭਾਈ ਨਹੀਂ ਉਹ ਸਾਹਮਣੇ ਹੈ ਜਗ੍ਹਾ ਤੇ। ਨਹੀਂ ਬਿਜਲੀ ਸਾਨ ਆਉਂਦਾ। ਬਾਬਾ ਫਸਲਾਂ ਕੀ ਲਾਉਂਦੇ ਹੁੰਦੇ ਹਨ ਉਦੋਂ? ਫਸਲਾਂ ਉਦੋਂ ਸੁੱਕਾ ਫਸਲ ਸੀ, ਮਾਤ ਹੋਇਆ, ਮਕਈ ਹੋਈ, ਬਾਜਰੇ ਹੋਏ। ਜਾਂ ਕਣਕ ਸ਼ਣਕ ਥੋੜੀ ਬਹੁਤ ਕੋਈ ਵਾਹ ਵੀ ਨਹੀਂ। ਮਸਰ ਹੋਏ। ਅੱਛਾ ਅੱਛਾ। ਐਵੇਂ ਚੀਜ਼ਾਂ ਲਾਉਂਦੇ ਆ? ਮੂੰਜੀ ਬੰਜੀ ਲਾਉਂਦੇ ਲੋਕੀ ਖਾਣ ਪੀਣ ਲਈ। ਹਾਂ ਹਾਂ। ਬਾਬਾ ਜੀ ਕਦੇ ਆਪਸ ਵਿੱਚ ਲੜਾਈ ਨਹੀਂ ਸੀ ਹੋਈ? ਸਿੱਖਾਂ ਦੇ ਆਪਸ ਵਿੱਚ ਲੜੇ ਹੋਣ, ਆਪਸ ਵਿੱਚ ਜਿਵੇਂ ਦੁਸ਼ਮਣੀ ਹੁੰਦੀਆਂ ਨੇ ਉਂਝ ਤੇ ਵੈਰ ਹੁੰਦੀਆਂ, ਹੁਣ ਜੱਟਾਂ ਦੇ ਵੈਰ ਨੇ। ਕਿਸੇ ਦਾ ਹੈ ਸੀ ਉਹ ਗੱਲ? ਕੋਈ ਸੁਣਾਓ। ਉਹ ਇਹੀ ਸੀ ਆਂਦੇ ਨੇ ਵੀ ਜਿਹੜਾ ਸਨ ਦੂਸਰੇ ਥਰਕਾਣਾ ਵਾਲੇ ਉਹ ਤੇ ਸਾਡੇ ਪਿੰਡ ਵਾਲੇ, ਇਹਨਾਂ ਦਾ ਜੋੜਾ ਹੀ ਰਹਿੰਦਾ ਸੀ। ਅੱਛਾ। ਉਹ ਤਖਾਣਾ ਵਾਲਾ ਪਿੰਡ ਜਿਹੜਾ ਅੱਗੇ? ਹਾਂ, ਉਹ ਡੇਰਾ ਹੈ ਥਰਕਾਣਾ ਵਾਲਾ। ਅੱਛਾ ਅੱਛਾ। ਇੱਥੇ ਸਾਹਮਣੇ ਆਉਂਦਾ ਤਖਾਣਾ ਵਾਲਾ। ਯਾਰ ਪਤਾ ਕਿਵੇਂ ਦਾ ਵੈਰ ਸੀ, ਜਿਵੇਂ ਹੁਣ ਨਹੀਂ ਜੱਟਾਂ ਦੇ ਵੈਰ, ਹਿੰਦੇ ਉਦੋਂ ਵੀ ਚੱਲਦੇ ਹਨ। ਉਹ ਪਿੰਡ ਹੀ ਸਲੋਕ ਸੀ, ਪਿੰਡ ਕਿਸੇ ਦੀ ਗੜਬੜ ਕੋਈ ਨਹੀਂ। ਅੱਛਾ ਭਾਜੀ, ਨਾਲ ਨਾਲ ਦੇ ਪਿੰਡ ਦੱਸੋ ਚਾਰ ਹੋ ਸਕਦਾ ਕਿ ਗਵਾਂਢੀ ਵੇਂਦਾ ਹੋਵੇ ਵੀਡੀਓ,
ਉਹਨੂੰ ਪਤਾ ਲੱਗਾ ਮੇਰੇ ਪਿੰਡ ਦਾ ਨਾਮ ਆਇਆ ਵਿੱਚ ਆਲਵਰ ਪਿੰਡ ਜਿਹੜਾ ਇਹ ਪੱਕੀ ਜਾਂਦੀ ਹੈ ਨਾ ਪਈ ਹਾਂਜੀ ਇਸ ਹਾਂ ਅੱਛਾ ਇੱਥੇ ਵੀ ਖੂਹ ਸੀ ਹਾਂਜੀ ਅੱਛਾ ਬਾਬਾ ਖੂਹ ਸਨ ਤੇ ਬਾਬਾ ਹੈ ਅੱਛਾ ਕੀ ਦੱਸ ਲੱਗੇ ਭਾਈ ਬਲਾ ਇਹ ਜਿਹੜਾ ਸਾਹਮਣੇ ਜਾਂਦਾ ਨਾ ਅੱਗੇ ਜਦੋਂ ਟਰੈਕਟਰ ਆ ਰਹੇ ਨੇ ਸਾਹਮਣੇ ਹਾਂ ਇਹ ਥਰਕਾਣਾ ਵਾਲਾ ਖੂਹ ਹੁੰਦਾ ਸੀ ਉਹਨਾਂ ਨੂੰ ਪਿੰਡ ਹੀ ਉਹ ਅੱਛਾ ਉਹ ਥਰਕਾਣਾ ਵਾਲਾ ਖੂਹ ਸੀ ਉੱਥੇ ਉਹ ਸਿੱਖਾਂ ਦੇ ਨਾਂ ਤੇ ਸੀ ਸਿੱਖਾਂ ਦਾ ਹਾਂ ਅੱਛਾ ਥਰਕਾਣਾ ਅੱਛਾ ਉਹ ਤੋਂ ਤੇ ਹੋਰ ਭਾਜੀ ਇੱਧਰ ਕਿਹੜੇ ਪਿੰਡ ਨੇ ਇੱਧਰ ਉਹ ਪਿੰਡ ਦੇ ਸਾਹਮਣੇ ਉਹ ਕਿਹੜਾ ਉਹ ਮਸੰਦਾ ਵਿਰਕਾ ਅੱਛਾ ਮਸੰਦਾ ਬਿਲਕੁਲ ਲਾਗੇ ਇੱਥੇ ਹੈ ਹਾਂਜੀ ਮਸੰਦਾ ਵਿਰਕਾਂ ਦਾ ਸੀ ਉਹ ਉਹ ਦਰਬਾਰ ਟੱਪਰੀਆਂ ਵਾਲਾ ਅੱਛਾ ਤੇ ਇਹ ਢਡਾਲਾ ਦੀ ਖੂਹ ਸੀ ਇੱਥੇ ਆ ਸਾਹਮਣੇ ਹਾਂ ਤੇ ਆ ਪਿੱਛੇ ਆ ਗਿਆ ਕੜਿਆਲ ਹਾਂ ਕੜਿਆਲ ਪਾਸੇ ਗਰਮੂਲਾ। ਬੁੱਢਾ ਖੂਹ ਅੱਛਾ ਬੁੱਢਾ ਖੂਹ ਜਿਹੜਾ ਉਹ ਸਾਰਾ ਮੁਸਲਮਾਨਾਂ ਦੇ ਜੱਟਾਂ ਦਾ ਪਿੰਡ ਹੈ ਅੱਛਾ ਸਾਡੇ ਵੀ ਜੈਸੇ ਦੱਸਦੇ ਨੇ ਹੂੰ ਇੱਕ ਮੁਰਗੀ ਖੱਬੜ ਹੋਇਆ ਹੂੰ ਉਹ ਜਗ੍ਹਾ ਇੱਕ ਕਨਾਲੇ ਦੇ ਥਰਕਾਣਾ ਤੋਂ ਫਰਾਂ ਹੂੰ ਇਹਨੇ ਆ ਕਿ ਇੱਕ ਪਾਲਾ ਹੋਇਆ ਲਓ ਜੀ ਸਾਡੇ ਇੱਧਰ ਪਾਕਿਸਤਾਨ ਵਿੱਚ ਮੈਸੀ ਟਰੈਕਟਰ ਬਹੁਤ ਜ਼ਿਆਦਾ ਨੇ ਵੇਖਿਆ ਕਿਹਾ ਮੈਸੀ ਆ ਰਿਹਾ ਯਾਰ ਇਹ ਕੱਦੂ ਮਾਰ ਕੇ ਆ ਰਿਹਾ ਇਹ ਗੁਰਦੁਆਰਾ ਦੀ ਜਗ੍ਹਾ ਜੀ ਹਾਂ ਸਾਹਮਣੇ ਗੁਰਦੁਆਰਾ ਆ ਗਿਆ ਦੱਸਦੇ ਨੇ ਵੀ ਉਹ ਮੰਗੂ ਖੱਬੜ ਨੂੰ ਪਾਲੇ ਮਾਰ ਰਿਹਾ ਸੀ ਹੂੰ ਹੋਰ ਸਾਡੇ ਇੱਥੇ ਤੇ ਉਦੋਂ ਆਏ ਸਾਨੇ ਮੁੰਡੇ ਉਦਾਂ ਦੇ ਬਾਬਾ ਮੰਗਲ ਸਿੰਘ ਨੂੰ ਉਧਰ ਰਿਹਾ ਪਾਲੇ ਨੂੰ ਬੁੱਢੇ ਹੋਏ ਨੂੰ ਉਹਦਾ ਮੁੰਡਿਆ ਮਾਰਿਆ ਤੇ ਬਾਬਾ ਜੀ ਤੁਹਾਡੇ ਜਿਹੜੇ ਅੱਬਿਆਰੀ ਦਾਦਿਆਰੀ ਕੰਮ ਕੀ ਕਰਦੇ ਹਨ ਪਹਿਲੀਆਂ ਇਹਨਾਂ ਨੇ ਕੋਈ ਉਹ ਆਚੜੀ ਸੀ ਨਾਲ ਰਹਿੰਦੇ ਹਨ ਕੀ ਕਰਦੇ ਹਨ ਸਿੱਖਾਂ ਨਾਲ ਜਾਂ ਕੋਈ ਕੰਮਕਾਰ ਕੀ ਸੀ ਆਪਣੀ ਉਦੋਂ ਵਾਈ ਜੋਤੀ ਕਰਦੇ ਹਨ ਨਹੀਂ ਆਪਣੀ ਜ਼ਮੀਨ ਮੰਨਦੇ ਹਨ ਕਿ ਸਿੱਖਾਂ ਦੀ ਮੰਨਦੇ ਮੈਂ ਇਹ ਤਾਂ ਪੁੱਛਣਾ ਨਹੀਂ ਸਾਥੇ ਕਿਹਾਂ ਤੇ ਇਹ ਤਾਂ ਚੰਗੀ ਤਰ੍ਹਾਂ ਇਹਨਾਂ ਦੀ ਮੰਨਦੇ ਗੁਰਦੁਆਰੇ ਉਹ ਨਹੀਂ ਮੁਸਲਮਾਨਾਂ ਦੀ ਭਲਾ ਕਿ ਸਿੱਖਾਂ ਦੀਆਂ ਨਹੀਂ ਸਿੱਖਾਂ ਦੀ ਸੀ ਉਦੋਂ ਸਿੱਖਾਂ ਦੀ ਮੰਨਦੇ ਮੁਸਲਮਾਨ ਨੇ ਜੋ ਕਿ ਉੱਥੇ ਕਿੱਥੇ ਸਨ ਆ ਵੀ ਛੱਪੜੀ ਸੀ ਹਾਂਜੀ ਸਹੀ ਜ਼ਿੰਮੇਦਾਰ ਵੱਡੇ ਸਿੱਖ ਸਨ ਪਿੰਡ ਦੇ ਸਿੱਖੀ ਸਨ ਜ਼ਮੀਨਾਂ ਵਾਲੇ ਉਹ ਸਨ ਕੁਛ ਇੱਕ ਬਗੈਰ ਜ਼ਮੀਨ ਤੋਂ ਵੀ ਆਏ ਕਿ ਸਾਰੇ ਜ਼ਿਮੀਦਾਰ ਹੀ ਪਿੰਡ ਦੇ ਉਹ ਜਦੋਂ ਤੈਨੂੰ ਦੱਸਿਆ ਬਾਬਾ ਹੰਜਰਾ ਆਇਆ ਹਾਂ ਇਹ ਇੱਕ ਬੇਮਾਲਕ ਹੋ ਗਿਆ ਅੱਛਾ ਜੀ ਆ ਗਿਆ ਗੁਰਦੁਆਰਾ ਸਾਹਿਬ ਕਿਉਂ ਬਾਬਾ ਇਹ ਸੀ ਗੁਰਦੁਆਰਾ ਹੁੰਦਾ ਹਾਂਜੀ ਉਹ ਜਦੋਂ ਇੱਥੋਂ ਗਿਆ ਉਹ ਵੀ 40 ਪੈਰੀਆਂ ਦਾ ਮਾਲਕ ਹੋ ਗਿਆ ਇਹ ਗੁਰਦੁਆਰਾ ਸੀ ਹਾਂਜੀ ਜਿੱਥੇ ਹੁਣ ਸਕੂਲ ਬਣ ਗਿਆ ਕਿਉਂ ਭਾਈ ਹਾਂਜੀ ਇਹ ਗੁਰਦੁਆਰਾ ਸਾਹਿਬ ਹੁੰਦਾ ਹੈ ਤੇ ਬਾਬਾ ਭਾ ਭਲਾ ਜਗ੍ਹਾ ਉਨੀ ਹੀ ਹੈ ਕਿ ਵੱਡੇ ਕੀਤੇ ਕਿ ਗੁਰਦੁਆਰਾ ਵੀ ਇੰਨੇ ਸੀ ਉਦੋਂ ਇੰਨੀ ਜਗ੍ਹਾ ਵਿੱਚ ਸੀ ਨਹੀਂ ਇੰਨਾ ਕੁ ਸੀ ਨਹੀਂ ਉਹ ਜ਼ਿਆਦਾ ਨਹੀਂ ਸੀ ਪਾ ਜਿਹੜੀ ਉਹ ਗੁਰਦੁਆਰਾ ਉਹ ਇੱਥੇ ਪਹਿਲਾ ਅਗਲਾ ਸਾਰਾ ਟਿਕਟੋਕ ਦੀ ਬਣਾਵੀਂ ਵੀਡੀਓ ਇੱਥੇ ਮੈਂ ਹੈਂਡ ਕਰਕੇ ਇੱਥੇ ਖਲੋ ਕੇ ਵੀਡੀਓ ਟਿਕਟੋਕ ਦੀ ਕਰ ਲਾਂਗਾ ਆਜੋ ਉਹਨਾਂ ਮਾਰਾ ਐਂਡ ਕਰ ਲਾਂਗੇ ਇਧਰ ਆਓ ਜ਼ਰਾ ਬਾਬਾ ਗੁਰਦੁਆਰਾ ਇਧਰ ਨੂੰ ਹਾਂ ਜਿਹੜਾ ਵਿੱਚ ਵੀ ਆ ਜਾਏਗਾ ਬੈਕ ਤੋਂ ਵੀ ਲੋਕੀ ਮਾਰ ਜਾਂਦੇ ਨੇ ਨਾ ਆਹੋ ਤੇ ਬਾਬਾ ਜੀ ਪਾਸ ਹੋਏ ਰੋਣਾ ਫਿਰ ਆਪਣੇ ਵੱਡੇ ਜਿਹੜੇ ਨੇ ਬਾਅਦ ਚ ਯਾਦ ਕਰਦੇ ਹੁੰਦੇ ਹਨ ਤੁਹਾਡੇ ਬੋਲੇ ਸਿੱਖਾਂ ਨੂੰ ਹਾਂ। ਕਿਉਂ ਭਾ ਹਾਂਜੀ ਆਪਣੇ ਬੇਰੇ ਦਾਦਿਆਰੀ ਸਾਡੇ ਵਡੇਰੇ ਜਿੰਨਾ ਚ ਜਿਉਂਦੇ ਰਹੇ ਨੇ ਉਹ ਗੱਲਾਂ ਸਿੱਖਾਂ ਦੀਆਂ ਕਰਦੇ ਰਹਿਣ ਅੱਛਾ ਜੀ ਹਾਂਜੀ ਦੇਖੋ ਭਾਜੀ ਜੀ ਸ਼ਾਮ ਸਿੱਖਾਂ ਦੀਆਂ ਵਰਤੋਂ ਅੱਛੀ ਸੀ ਪਿਆਰ ਸੀ ਤੇ ਤਾਂ ਹੀ ਯਾਦ ਕਰਦੇ ਭੈੜੇ ਬੰਦੇ ਨੂੰ ਕੌਣ ਯਾਦ ਕਰਦਾ ਉੱਥੇ ਰੋਂਦੇ ਹਨ ਜਦੋਂ ਗੱਲਾਂ ਕਰਦੇ ਹਨ ਸਿੱਖਾਂ ਦੀਆਂ ਉਹ ਗੱਲਾਂ ਯਾਦ ਨਹੀਂ ਫਿਰ ਬਰਾਦਰੀ ਵੀ ਇੱਕ ਸੀ ਪਤਾ ਨਹੀਂ ਹੋ ਸਕਦਾ ਪਿੱਛੋਂ ਸਾਰੀਆਂ ਬਰਾਦਰੀਆਂ ਅਸੀਂ ਨਹੀਂ ਜੱਟਾਂ ਤੋਂ ਇਲਾਵਾ ਜਿੰਨੀਆਂ ਬਰਾਦਰੀਆਂ ਸਾਰੀਆਂ ਸਿੱਖਾਂ ਨੂੰ ਯਾਦ ਕਰਦੀਆਂ ਨੇ ਵਾਹ ਜੀ ਵਾਹ ਯਾਨੀ ਰੋਂਦੇ ਸਨ ਉਹਨਾਂ ਦੀਆਂ ਗੱਲਾਂ ਕਰਕੇ ਯਾਨੀ ਵਰਤੋਂ ਸਲੂਕ ਹੀ ਬਹੁਤ ਮਿਲਦਾ ਜ਼ਿਆਦਾ ਸੀ, ਮੈਂ ਬਹੁਤ ਜ਼ਿਆਦਾ। ਸਾਡੇ ਪਿੰਡੋਂ ਝੂਟਾ ਮਾਛੀ ਸੀ ਹਾਂ ਜਦੋਂ ਹੋਏ ਸਾਨੇ ਕੋਈ 12 ਕੁ ਸਾਲ ਹਾਂ 11 ਗਿਆ ਨੂੰ ਹਾਂ ਉਹ ਹੋ ਕੇ ਵੀ ਆਇਆ ਸੀ ਅੱਛਾ ਉਧਰ ਗਿਆ ਸੀ ਉਹਨਾਂ ਨੂੰ ਹਾਂ ਇੰਡੀਆ ਚ ਗਿਆ ਮਿਲਣ ਗਿਆ ਹੋਣਾ ਨਾ ਹਜ਼ਾਰੀ ਬਾਅਦ ਮੈਂ ਉਹਦੇ ਕਿਹੜੇ ਰਿਸ਼ਤੇਦਾਰ ਦੇ ਬੇਟੇ ਹੋਰ ਇੱਥੋਂ ਕੋਨੀ ਏਡਾ ਗਿਆ ਉਹ ਗਿਆ ਸੀ ਹਾਂ ਲੇਕਿਨ ਉਹ ਆਉਂਦੇ ਤਾਂ ਰਹੇ ਹੋਣਗੇ ਨਾ ਆਉਂਦੇ ਰਹੇ ਨੇ ਦੋ ਰਾਏ ਨੇ ਸਾਡੀ ਹੋ ਚੁੱਕੇ ਕਿਹੜੇ ਕਿਹੜੇ ਆਏ ਕੋਈ ਨਾਂ ਤਾਂ ਦੱਸੋ ਯਾਰ ਉਹਦਾ ਨਾਂ ਨਹੀਂ ਆਉਂਦਾ ਉਹ ਗੁਰਦੁਆਰੇ ਚ ਭਾਈ ਹੈ ਜਿਵੇਂ ਅਸੀਂ ਮੌਲਵੀ ਨਹੀਂ ਹੁੰਦਾ ਉਹ ਯਾਰ ਮੈਂ ਉਹਦਾ ਨਾਂ ਖਰੇ ਨਾ ਸੀ ਉਹ ਮੁੰਡੇ ਦਾ। ਹਾਂ ਰਤਨ ਸਿੰਘ ਸੀ ਕਰ ਕਰਕੇ ਹਾਂਜੀ। ਲੈਂਦੇਗਾ ਰਤਨ ਸਿੰਘ ਦਾ ਮੁੰਡੇ ਦੇ ਨਾਂ ਸੀ ਅੱਛਾ ਕੁੰਨਰ ਸਿੰਘ ਦਾ ਮੁੰਡਾ ਸੀ ਹਾਂ ਹੂੰ ਉਹ ਹੋ ਕੇ ਇੱਥੋਂ ਗਿਆ ਸੀ ਤੁੰਗਨ ਸਿੰਘ ਦਾ ਮੁੰਡਾ ਸੀ ਉਹ ਹਾਂ ਤੇ ਅੱਛਾ ਕੁੰਦੂ ਖੁੰਗਿਆਂ ਦਾ ਉਹਨਾਂ ਦਾ ਨਹੀਂ ਸੀ ਨਹੀਂ ਉਹ ਜਿਹੜੇ ਤੈਨੂੰ ਮਕਾਨ ਵਿਖਾਇਆ ਅੱਛਾ ਅੱਛਾ ਦੂਸਰੇ ਇੱਧਰ ਵਾਲੇ ਹਾਂ ਉਹ ਜਿਹੜਾ ਢਡਾਲਾ ਦੇ ਜਿਨ੍ਹਾਂ ਦੀ ਬਾਈ ਸੀ ਅੱਛਾ ਅੱਛਾ ਢਡਾਲਾ ਦੀ ਪੈਲੀ ਸੀ ਅੱਛਾ ਅੱਛਾ ਇਹ ਹੋਰ ਸਨ। ਬਾਬਾ ਜੀ ਜਿਹੜੇ ਤੁਹਾਡੇ ਤੋਂ ਪਿੰਡੋਂ ਗਏ ਨੇ ਕਿਉਂ ਵੀਰ ਜੀ ਹਾਂਜੀ ਜਿਹੜੇ ਤਾਂ ਪਿੰਡੋਂ ਸਿੱਖ ਗਏ ਨੇ ਹਾਂਜੀ। ਜਿਵੇਂ ਸਾਡੇ ਵੱਡੇ ਫੌਤ ਹੋ ਗਏ ਹਾਂਜੀ। ਉਹਨਾਂ ਦੇ ਵੀ ਹੋ ਗਏ ਹੋਣਗੇ ਲੇਕਿਨ ਉਹਨਾਂ ਦਾ ਦਿਲ ਕਰਦਾ ਉੱਥੇ ਜਿਹੜੇ ਬਸਦੇ ਨੇ ਕਿ ਸਾਡੇ ਯਾਰ ਘਰ ਕਿਵੇਂ ਗਏ ਅਸੀਂ ਨਾ ਉਹਨਾਂ ਨੂੰ ਕੋਈ ਪਿਆਰ ਮੁਹੱਬਤ ਦਾ ਪੈਗਾਮ ਆਉਣਾ ਜਾਣ ਨੂੰ ਪਤਾ ਕੀ ਦਿਲ ਕਰਦਾ ਹੈ ਸਾਡਾ ਅਸਾਂ ਵੇਖੇ ਤੇ ਨਹੀਂ ਹਾਂ ਸਾਡਾ ਦਿਲ ਕਰਦਾ ਕਿਸੇ ਨਾਲ ਮਿਲੀਏ ਜਾ ਜੀ ਅਸੀਂ ਕਈ ਵਾਰ ਸਲਾਹ ਕੀਤੀ ਦੋਵਾਂ ਭਰਾਵਾਂ ਹਾਂ ਵੀ ਜਾਈਏ ਇੰਡੀਆ ਚ ਮਿਲ ਕੇ ਆਈਏ ਹਾਂ ਤੇ ਉਹ ਫਿਰ ਟਾਈਮ ਨਹੀਂ ਲੱਗਾ ਕੁਛ ਹਾਲਾਤ ਆਉਂਦੇ ਨੇ ਠੱਟੇ ਦਾ ਬਾਬਾ ਲੱਖਾ ਸਿੰਘ ਸੀ ਹਾਂ ਛੱਤੀਆਂ ਮਰਬਿਆਂ ਦਾ ਮਾਲਕ ਸੀ ਅੱਛਾ ਕਿਹੜਾ ਠੱਠਾ ਆ ਠੱਟਾ ਮਾਣਕ ਛੰਨੀ ਠੱਠਾ ਮਾਨਕ ਹਾਂ ਹਾਂ ਛੰਨੀ ਬਿਲਕੁਲ ਬਿਲਕੁਲ ਕੀਤੀ ਹੈ ਇਸ ਵੀਡੀਓ ਠੱਠਾ ਮਾਨਕ ਦੀ ਗੱਲ ਤੇ ਗੱਲ ਇਹ ਵੀ ਵੱਡੇ ਮਾਲਕ ਹੀ ਉਹ ਸਨ ਕੋਈ ਉਹਨਾਂ ਦੇ ਆਉਂਦੇ ਸਨ ਹਿੱਸਾ ਨਹੀਂ ਉਹ ਤੇ ਹੋਰ ਮੁੜ ਕੇ
ਬਾਬਾ ਉਂਝ ਜਿਹੜੇ ਇੱਥੇ ਸਿੱਖ ਰਹਿੰਦੇ ਸਨ, ਹਾਂ। ਜਿਵੇਂ ਹੁਣ ਮੁਸਲਮਾਨ ਜਿਹੜੇ ਅੱਛੇ ਨੇ ਜਿਹਨੂੰ ਅਸੀਂ ਤਗੜੇ ਗਾਲੇ ਦਾ, ਸਿੱਖ ਮਾੜਿਆਂ ਦੀ ਹੈਲਪ ਕਰਦੇ ਮੁਸਲਮਾਨ ਹੋਇਆ। ਬੱਚਿਆਂ ਦੀ ਸ਼ਾਦੀ ਹੁੰਦੀ ਆੜਿਆਂ ਦੇ ਕਰਦੇ ਉਦੋਂ ਇਧਰ ਆ ਇਧਰ ਆ ਤੂੰ ਵੀ ਸਿੱਖ ਮੁਸਲਮਾਨ ਕਰ ਲੈਂਦੇ ਸਾਂ। ਹਾਂ ਅੱਛਾ ਅੱਛਾ ਲੱਡ ਵੀ ਪੈਂਦੇ ਹਾਂ ਬੁੱਢੇ, ਇੱਕ ਦੂਜੇ ਦੀ ਮਦਦ ਵੀ ਉਹ ਦਿੰਦੇ ਸਾਂ। ਅੱਛਾ ਜੀ। ਧੀਆਂ ਬੱਚਿਆਂ ਦੀ ਕੋਈ ਸ਼ਾਦੀ ਵਗੈਰਾ ਹੁੰਦੀ ਸੀ ਤੇ ਉਹ ਕੋਈ ਮਾਲ ਆਪਣਾ ਮਾਲ ਦੁੱਧ ਦੇਤਾ ਜਾਂ ਬਾਹਰੋਂ ਕਿੱਕਰ ਬਾਲਣ ਸਾਡੇ ਤੇ ਦਸ ਦਿਨ ਰੋਜ਼ੇ ਰਖਾਂਦੇ ਰਹਿਣੇ। ਕੌਣ? ਸਿੱਖ ਰੋਜ਼ੇ ਵੀ ਰਖਾਂਦੇ ਆ। ਬਾਬਾ ਉਹਨੇ ਦੇਣੀ ਸੀ, ਹੋਰ ਰੋਜ਼ੇ ਰਖਾਉਣ ਦਾ ਮਤਲਬ ਦੁੱਧ ਮੱਝ ਦੇ ਨਹੀਂ ਨਹੀਂ ਬਾਬਾ ਚਾਚਾ ਨੱਥੂ ਆਂਦਾ ਸੀ ਵੀ ਮੇਰੇ ਮਾਂ ਤੇ ਪਿਓ ਨੂੰ ਦੱਸਦੇ ਸੀ, ਆਂਦੇ ਸੀ ਵੀ ਸਵੇਰ ਤੇ ਸ਼ਾਮ ਖਾਣਾ ਦਿੰਦੇ ਆ, ਰੋਜ਼ਾ ਰਖਾਂਦੇ ਵੀ ਸਨ, ਖਿਲਾਉਂਦੇ ਵੀ ਸਨ। ਓਏ ਹੋਏ ਵਾਹ ਜੀ ਵਾਹ। ਸਿੱਖ ਹੋ ਕੇ ਤੇ ਮੁਸਲਮਾਨ ਆ ਤੇ ਜਿਹੜਾ ਸਾਰਾ ਇਹਨਾਂ ਇੱਕ ਦੂਸਰੇ ਧਰਮਾਂ ਦਾ ਜਿਹੜਾ ਇਤਰਾਮ ਸਾਰਾ ਪਿੰਡ ਨਮਾਜ਼ ਪਿਆ ਪੜਦਾ ਮਸੀਤੇ ਸਿੱਖਾਂ ਹੀ ਬਣਵਾਈ ਆ। ਉਹਨੇ ਜਗ੍ਹਾ ਉਹ ਦਿੱਤੀ, ਹੈਂ? 7 ਕਿੱਲੇ ਜ਼ਮੀਨ ਵੀ ਦਿੱਤੀ ਹੈ। ਉਹਦੀ ਬਣਾਉਣੀ ਹੈ ਟਿਕਟੋਕ ਦੀ ਵੀਡੀਓ ਮਸਜਿਦ ਦੀ। ਹਾਂ 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 7 ਕਿੱਲੇ ਜ਼ਮੀਨ ਦਿੱਤੀ। ਉਹ ਜਿਹੜਾ ਦਰਖਤ ਨਹੀਂ ਉਹ ਜਦ ਕਰੇ ਉਹ ਖੰਭਾ ਉੱਥੇ 7 ਕਿੱਲੇ ਜ਼ਮੀਨ ਹੀ ਆਂਦੀ। ਤੇ ਉਹ ਕਿਹਦੇ ਕੋਲ ਬਾਅਦ ਉਹਨਾਂ ਲਾਟ ਹੋਈ ਸ਼ਾਵਾ ਕੋਲ ਹਾਂ ਉਹਨਾਂ ਲਾਟ ਹੋਈ। ਉਹ ਜੇ ਸ਼ਾਹ ਤੁਹਾਨੂੰ ਦੱਸਿਆ ਨਹੀਂ ਉਹ ਟਾਈਮ ਮੌਲਵੀ ਸੁਪਰਾ ਵੀ ਰੱਖਾ ਹੁੰਦਾ। ਹਾਂਜੀ ਭਾਈ ਹਰਜਿੰਦਰਪਾਲ ਵਿਰਕ ਸਾਹਿਬ, ਤੁਹਾਡੇ ਵੱਡਿਆਂ ਸਾਰਾ ਤੁਹਾਨੂੰ ਪਿੰਡ ਵਹਾਤਾ। ਬਜ਼ੁਰਗ ਉਹੀ ਜਿਹਨਾਂ ਤੁਸੀਂ ਵੀਡੀਓ ਵੇਖ ਕੇ ਸਾਡੇ ਨਾਲ ਰਾਬਤਾ ਕੀਤਾ, ਸਾਡੇ ਨਾਲ ਰਿਕੁਐਸਟ ਕੀਤੀ ਕਿ ਸਾਰੇ ਵੱਡਿਆਂ ਦਾ ਪਿੰਡ ਬਹੁਤ ਸਾਡਾ ਬੜਾ ਦਿਲ ਕਰਦਾ। ਇੰਜ ਇੱਧਰ ਵਾਲਿਆਂ ਦਾ ਵੀ ਦਿਲ ਕਰਦਾ ਕਿਉਂਕਿ ਜਿਹੜੇ ਉਧਰੋਂ ਜਿਨ੍ਹਾਂ ਦੇ ਵੱਡੇ ਆਏ ਨੇ ਤੇ ਤੁਹਾਡਾ ਪਿੰਡ ਸਾਰਾ ਵਹਾਇਆ। ਤੁਹਾਡੇ ਵੱਡਿਆਂ ਦੀਆਂ ਗੱਲਾਂ ਤੁਸੀਂ ਉਹਨਾਂ ਕੋਲ ਸੁਣ ਲਈਆਂ। ਭਾਜੀ ਬਲਾਤ ਵਿਰਕ ਸਾਹਿਬ ਜਿਹੜੇ ਨੇ, ਇਹਨਾਂ ਦੇ ਪਰਦਾਦੇ ਜਿਹੜੇ ਨੇ ਉਹ ਵੀ ਸਿੱਖੋ ਮੁਸਲਮਾਨ ਹੋਏ ਸਨ, ਵਿਰਕ ਨੇ ਤੁਹਾਡੀ ਬਰਾਦਰੀ ਦੇ। ਤੇ ਬੜਾ ਹੀ ਦੱਸਦੇ ਪਏ ਕਿ ਜਿਵੇਂ ਪਿਆਰ ਮੁਹੱਬਤ ਸੀ ਸਾਰੇ ਕੋਈ। ਤੁਹਾਨੂੰ ਵਹਾਤਾ ਉਮੀਦ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ। ਔਰ ਇਹ ਤੋਂ ਤੁਹਾਡੇ ਤੋਂ ਇਲਾਵਾ ਵੀ ਜਿੰਨੇ ਵੀ ਰੰਧੀਰ ਪਿੰਡ ਚ ਗਏ ਨੇ ਸਿੱਖ ਤੇ ਬੜੇ ਸਨ, ਜਿੰਨੇ ਵੀ ਗਏ ਨੇ ਜਿਹੜੇ ਵੀ ਵੀਡੀਓ ਵੇਖਣ ਸਾਰਿਆਂ ਵਾਸਤੇ ਵੀਡੀਓ ਅਸੀਂ ਬਣਾ ਰਹੀ ਤੇ ਉਮੀਦ ਤੁਹਾਨੂੰ ਅੱਛੀ ਲੱਗੀ। ਵੀਡੀਓ ਅੱਛੀ ਲੱਗੇ ਲਾਈਕ ਕਮੈਂਟ ਲਾਜ਼ਮਨ ਕਰਿਆ ਜੀ। ਤੇ ਚਲੋ ਮਿਲਾਂਗੇ। ਤੇ ਦੂਸਰਾ ਇੱਕ ਮੈਂ ਜਾਂਦੇ ਜਾਂਦੇ ਤੁਹਾਨੂੰ ਦੱਸਦਾ, ਕੋਈ ਵੀ ਆਪਣਾ ਪਿੰਡ ਵੇਖਣਾ ਚਾਹੁੰਦਾ, ਉਹਨਾਂ ਦਿਲ ਕਰਦਾ ਕਿ ਆਪਣੇ ਪਿੰਡਾਂ ਜਿਹੜਾ ਜਿੱਥੋਂ ਸਾਡੇ ਵੱਡੇ ਉੱਠ ਕੇ ਗਏ ਲਾਂਦੇ ਪੰਜਾਬ ਸਾਡੇ ਪਾਕਿਸਤਾਨ ਚੋਂ, ਅਸੀਂ ਉਹਦਾ ਪਿੰਡ ਉਹ ਪਿੰਡ ਵੇਖੀ ਆਪਣੇ ਵੱਡਿਆਂ ਦਾ ਤੇ ਕੋਈ ਬਜ਼ੁਰਗਾਂ ਕੋਲ ਗੱਲਾਂ ਬਾਤਾਂ ਸੁਣੀਏ ਸਾਡੇ ਵੱਡੇ ਕਿਵੇਂ ਰਹਿੰਦੇ ਹਨ। ਤੇ ਸਾਨੂੰ ਇਸੇ ਵੀਡੀਓ ਵਿੱਚ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਜੇ। ਤੇ ਅਸੀਂ ਕੋਸ਼ਿਸ਼ ਕਰਾਂਗੇ ਜਾ ਕੇ ਤੁਹਾਡੇ ਵੱਡਿਆਂ ਦਾ ਪਿੰਡ ਵਿਖਾਈ, ਉੱਥੋਂ ਦੇ ਵਸਨੀਕ ਬਜ਼ੁਰਗਾਂ ਨਾਲ ਮਿਲ ਕੇ ਤੇ ਜਿਹੜਾ ਉਹ ਪਿਆਰ ਮੁਹੱਬਤ ਵਾਲੀ ਗੱਲਾਂ ਉਹਨਾਂ ਕੋਲ ਸੁਣੀਏ। ਤੇ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਰੱਬ ਰੱਖਾ ਜੀ। ਭਾਜੀ ਤੇ ਭਾਈ ਵਿਰਕ ਨੇ ਆ ਵੀ ਇਹਦੇ ਦਾਦੇ ਵੀ ਜਿਹੜੇ ਪੜਦਾਦੇ ਜਿਹੜੇ ਨੇ ਉਹ ਮੁਸਲਮਾਨ ਹੋਏ ਸਨ ਸਿੱਖਾਂ ਤੋਂ। ਵਿਰਕ ਨੇ ਆ ਵੀ ਨਾਲ ਹੋ ਉਧਰ ਹੋ ਨਾਲ। ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਾ ਮੈਂ। ਹਾਂਜੀ ਹਾਂਜੀ ਠੀਕ ਠਾਕ ਤੁਸੀਂ ਸੁਣਾਓ। ਬਾਬਾ ਉਹਦੇ ਪੁੱਤਰ ਹੈ ਜਿਹਦਾ ਆਪਣਾ ਬਾਬਾ ਸਾਦਾ ਸਿੰਘ, ਬਾਬਾ ਜਿਹੜੇ ਖੁੰਡੇ ਨਹੀਂ ਸਨ ਉਹਨਾਂ ਦੇ ਨਹੀਂ ਉਹ ਪੁੱਛ ਲੈਨੇ ਆ। ਹਾਂ ਵੀ ਕਿਹਦਾ ਪੁੱਤਰ ਹੈ? ਮੈਂ ਹੀ ਸਾਦਾ ਸਿੰਘ ਸਨ। ਇੱਥੇ ਨਾ ਹੁਣ 17 ਸਾਲ ਦੀ ਉਮਰ ਸੀ ਉਹਨਾਂ ਦੀ ਜਦੋਂ ਇੱਥੋਂ ਗਏ ਸਨ ਸਾਦਾ ਸਿੰਘ ਤੇ ਉਹਨਾਂ ਦਾ ਪੋਤਰਾ ਹਾਂ ਜੀ ਤੇ ਉਹਨਾਂ ਦਾ ਭਰਾ ਸੀ ਕੁੰਦਨ ਸਿੰਘ ਜੀ। ਪਰੇਸ਼ਾਨ ਹੋ ਹੈ ਆਹੋ ਕਾਲਾ ਸਿੰਘ। ਤੇ ਨਾ ਉਹਨਾਂ ਦੇ ਅੱਗੋਂ ਡੈਡੀ ਦਾ ਨਾਮ ਸੀ, ਉਹਨਾਂ ਦੇ ਫਾਦਰ ਸਾਹਿਬ ਦਾ ਨਾਮ ਸੀ ਹਜ਼ਾਰਾ ਸਿੰਘ ਜੀ। ਹਾਂ ਖੁੰਗੇ ਵੱਜਦੇ ਹਨ ਪਿੰਡ ਚ ਇਕੱਲੇ ਹੀ ਘਰ ਮੁੜ ਕੇ। ਹਾਂ ਹਾਂ ਖੁੰਗਿਆਂ ਦੇ ਉਹਨਾਂ ਦਾ ਹੀ ਹੈ ਜਿਹੜੇ ਤੋਂ ਅੱਗੇ ਸ਼ਾਮਨ ਸਿੰਘ ਸ਼ਾਮਨ ਸੀ। ਬਾਕੀ ਕੋਲ ਸਾਡੇ ਹੋਰ ਸਾਣੇ ਉਹ ਕਰਨਾਲ ਕੋਲ ਉਧਰ ਤੁਰ ਗਏ ਕੈਂਸਲ ਵਾਲੇ ਹਰਿਆਣੇ ਚ। ਸਾਰੇ ਕਰਨਾਲ ਚ ਹੀ ਨੇ। ਹਾਂਜੀ ਜਿਆਦਾ ਕਰਨਾਲ ਚ ਨੇ, ਅਸੀਂ ਇੱਧਰ ਆਏ ਸੰਗਰੂਰ ਜ਼ਿਲ੍ਹੇ ਚ ਆਏ। ਅਸੀਂ ਪਿੰਡ ਦੇ ਗੁਰਦੁਆਰਾ ਹੁੰਦਾ ਸੀ, ਗੁਰਦੁਆਰਾ ਜਿਹੜਾ ਸਕੂਲ ਬਣ ਗਿਆ, ਗੁਰਦੁਆਰੇ ਦੇ ਅੱਗੇ ਖਲੋਤੇ ਆ ਇਸ ਟਾਈਮ। ਨਾਰੇ ਅੱਛਾ ਅੱਛਾ ਜੀ। ਇਹ ਇੱਥੇ ਤੁਹਾਡੇ ਵੱਡੇ ਮੱਥਾ ਟੇਕਦੇ ਹਾਂ, ਯਾਨੀ ਇਹਦੇ ਬਾਅਦ ਸਕੂਲ ਬਣ ਗਿਆ ਨਾ। ਇਹ ਗੁਰਦੁਆਰਾ ਸਾਹਿਬ ਸੀ ਇਸ ਪਾਸੇ ਪਿੰਡ ਦਾ। ਕੋਈ ਸਰਦਾਰਾਂ ਦੇ 2 ਬੱਚੀਆਂ ਇੱਥੇ ਰਹਿ ਗਈਆਂ ਸਿੱਖਾਂ ਦੀਆਂ ਨਾ। ਹਾਂਜੀ ਹਾਂਜੀ ਆ ਰਹੀ। ਸਰਦਾਰਾਂ ਦੇ 2 ਬੱਚੀਆਂ ਰਹਿ ਗਈਆਂ ਸਨ ਇੱਥੇ। ਤੇ ਫਿਰ ਇਹਨਾਂ ਦੇ ਘਰ ਨਾ ਕਿਤੇ ਡਰਦੀਆਂ ਹੋਏ ਲੁਕ ਗਈਆਂ ਸਨ। ਉਹ ਨਾ ਬਾਹਰ ਨਿਕਲੇ, ਡਰਦੀਆਂ ਲੁਕੀਆਂ ਰਹੀਆਂ। 2-3 ਦਿਨ ਬਾਅਦ ਪਤਾ ਲੱਗਾ ਕਿ ਇੱਥੇ ਲੁਕੀਆਂ ਨੇ। ਫਿਰ ਇਹਦਾ ਜਿਹੜਾ ਅੱਬਾ ਤੇ ਇਹਦਾ ਦਾਦਾ ਉਹ ਫਿਰ ਘੋੜੀਆਂ ਤੇ ਬਹਿ ਕੇ ਤੇ ਸੱਚਾ ਸੌਦਾ ਸਾਹਿਬ ਚੂੜਕਾਣਾ ਜਿਹਨੂੰ ਕਹਿੰਦੇ ਆ, ਉੱਥੇ ਜਾ ਕੇ ਹਾਂਜੀ ਹਾਂਜੀ। ਫਿਰ ਛੱਡ ਕੇ ਅਸੀਂ ਆਪਣੀ ਕਸਟਡੀ ਦੇ ਵਿੱਚ ਧੀਆਂ ਨੂੰ ਭੈਣਾਂ ਨੂੰ।